only guarantee we have got from Modi is that his promises will all be broken. ਪਹਿਲਾਂ ਸਾਰੀ ਪਾਵਰ 10 ਸਾਲ RSS ਹਿੰਦੂਤਵਾ ਦੇ ਨਾਂ ਥੱਲੇ ਜਿਸ ਕਿਸਮ ਦੀਆਂ ਇਹਨਾਂ ਨੇ ਕਰਤੂਤਾਂ ਕੀਤੀਆਂ, ਲੇਕਿਨ ਅਲਟੀਮੇਟਲੀ ਹੁਣ ਮੋਦੀ ਦੇ ਉੱਤੇ ਉਹ ਸਾਰਾ ਧਿਆਨ ਕੇਂਦਰਿਤ, ਈਵਨ ਮੈਨੀਫੈਸਟੋ ਵੀ ਜਿਹੜਾ ਮੋਦੀ ਦੀ ਗਾਰੰਟੀ, ਜਿਹੜੇ ਇਹਨਾਂ ਦਾ ਮੈਨੀਫੈਸਟੋ ਹੈ ਮੋਦੀ ਕੀ ਗਾਰੰਟੀ, ਉਸ ਦੇ ਵਿੱਚ ਲਫ਼ਜ਼ ਮਾਈਨੋਰਿਟੀ ਇਸਤੇਮਾਲ ਹੀ ਨਹੀਂ ਕੀਤਾ ਗਿਆ। ਇਹਦਾ ਮਤਲਬ ਹੈ ਔਰ ਇਹ RSS ਦੀ ਨੀਤੀ ਆ, ਉਹ ਕਹਿੰਦਾ ਇੱਥੇ ਰਹਿਣ ਵਾਲਾ ਹਰ ਹਿੰਦੂ ਹੈ, ਮਾਈਨੋਰਿਟੀ ਕਿਹੜੀ ਹੈ? ਐਵੇਂ ਨਹੀਂ ਮੋਦੀ ਕਹਿੰਦਾ, ਉਹ ਕਹਿੰਦਾ ਵੀ ਅਜੇ ਤਾਂ ਸਾਨੂੰ ਤੁਸੀਂ 400 ਦਾ ਅੰਕੜਾ ਦੇ ਦਿਓ, 400 ਪਾਰ ਕਰਾ ਦਿਓ, ਤੇ ਅਸੀਂ ਹੁਣ ਤੱਕ ਤੁਸੀਂ ਜੋ 10 ਸਾਲ 'ਚ ਸਾਡਾ ਰਾਜ ਦੇਖਿਆ, ਇਹ ਇੱਕ ਟ੍ਰੇਲਰ ਦੇਖਿਆ, ਅਸੀਂ ਤੁਹਾਨੂੰ ਅਸਲੀ ਫਿਲਮ ਦਿਖਾਵਾਂਗੇ। 3000 ਸਾਲ ਦੀ ਰਿਜ਼ਰਵੇਸ਼ਨ ਜਿਨ੍ਹਾਂ ਨੇ ਐਕਸਕਲੂਸਿਵ ਰੱਖੀ ਹੋਈ ਸੀ, 100% ਰਿਜ਼ਰਵੇਸ਼ਨ ਮਨੀ ਮੈਟਰਸ ਦੇ ਵਿੱਚ ਵੈਸ਼ਿਆਂ ਦੀ, ਔਰ ਜੇ 77 ਸਾਲ 'ਚ ਇਹਨਾਂ ਨੂੰ ਇੰਨੀ ਤਕਲੀਫ ਹੈ ਕਿ ਵੀ ਇਹਨੂੰ ਉਹ ਡੂ ਅਵੇ ਕਰਨਾ ਚਾਹੁੰਦੇ ਨੇ। ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੇ ਕਿ ਜੀ ਇਹ ਧਰਮ ਦੇ ਨਾਂ ਤੇ ਤੁਸੀਂ ਵੋਟ ਨਹੀਂ ਮੰਗ ਸਕਦੇ, ਪਰ ਉਹ ਧਰਮ ਦੇ ਨਾਂ ਤੇ ਸਿੱਖ, ਮੁਸਲਮਾਨ, ਈਸਾਈ, ਦਲਿਤ ਨਹੀਂ ਮੰਗ ਸਕਦੇ। ਇਹ ਉਹਦੇ ਤੇ ਆਪਣਾ ਆਰਗੂਮੈਂਟ ਦਿੰਦੇ ਨੇ ਹਿੰਦੂ ਤਾਂ ਵੇ ਆਫ ਲਾਈਫ ਹੈ। ਦੇਖੋ ਜੀ, ਸੁਪਰੀਮ ਕੋਰਟ ਨੇ ਆਪਣੇ 1996 ਕੇ 98 ਦੇ ਫੈਸਲੇ 'ਚ ਕਿਹਾ ਕਿ ਹਿੰਦੂ ਦਾ ਮਤਲਬ ਜਿਹੜਾ ਹੈ ਹਿੰਦੂ ਧਰਮ ਨਹੀਂ ਹੈ, ਵੇ ਆਫ ਲਾਈਫ ਹੈ। ਇਸ ਲਈ ਜਦੋਂ ਅਸੀਂ ਜੈ ਸ਼੍ਰੀ ਰਾਮ ਜਾਂ ਹਿੰਦੂ ਲਫ਼ਜ਼ ਇਸਤੇਮਾਲ ਕਰਦੇ ਹਾਂ, ਅਸੀਂ ਕੋਈ ਜਿਹੜਾ ਉਹ ਸੁਪਰੀਮ ਕੋਰਟ ਦੇ ਫੈਸਲੇ ਦੇ ਮੁਤਾਬਕ ਜਿਸ ਤੇ ਹੱਥ ਹੋਵੇ ਬਾਜਾਂ ਵਾਲੜੇ ਦਾ, ਸਿਰ ਜ਼ਾਲਮਾਂ ਅੱਗੇ ਉਹ ਝੁਕਦੇ ਨਹੀਂ, ਲੱਤ ਮਾਰਦੇ ਕੁਰਸੀਆਂ ਅਹੁਦਿਆਂ ਨੂੰ, ਦਿੱਲੀ ਦਰਬਾਰ ਅੱਗੇ ਜਾ ਟੁਕਦੇ ਨਹੀਂ। ਜਿਹੜੇ ਲੋਕਾਂ ਦਾ ਹੋਵੇ ਕਿਰਦਾਰ ਉੱਚਾ, ਮੁੱਖ ਉਜਲੇ ਕਿਤੇ ਲੁਕਦੇ ਨਹੀਂ, ਜਿਹੜੀ ਕੌਮ ਦੇ ਵਿੱਚ ਇਤਫਾਕ ਹੋਵੇ ਭਾਊ ਕਿਸੇ ਤੂਫਾਨ ਤੋਂ ਝੁਕਦੇ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 19 ਅਪ੍ਰੈਲ 2024, 6 ਵਿਸਾਖ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਵੈਲਫਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ, ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਨਾਲ, ਔਰ ਅੱਜ ਦਾ ਆਪਾਂ ਅਖੀਰਲਾ ਇਸ ਵੀਕ ਦਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਔਰ ਆਸ ਕਰਦੇ ਹਾਂ, ਦੁਆ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਡਾਲਸਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਸਰਦਾਰ ਅਮਨਵੀਰ ਸਿੰਘ ਜੀ ਵੱਲੋਂ। ਸੋ ਇਹ TV84 ਦੇ ਖੈਰ ਖੁਆਹ ਨੇ ਔਰ ਆਪਣਾ ਜੋ ਕੌਮੀ ਘਰ ਖਾਲਿਸਤਾਨ ਹੈ ਉਸ ਦੀ ਕਾਮਨਾ ਕਰਦੇ ਨੇ, ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਨੇ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਔਰ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ 'ਤੇ 5166191984, ਸੇਮ ਨੰਬਰ 'ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸੋ ਅਸੀਂ ਇਹਨਾਂ ਦੋਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੋ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੀਆਂ ਜਿਹੜੀਆਂ ਵੋਟਾਂ ਨੇ ਉਹ ਪੈ ਗਈਆਂ ਨੇ, ਔਰ ਇਸ ਪੜਾਅ ਵਿੱਚ 102 ਲੋਕ ਸਭਾ ਸੀਟਾਂ ਲਈ
ਵੋਟਾਂ ਪਈਆਂ ਨੇ ਔਰ ਇੱਕ ਅੰਦਾਜ਼ੇ ਮੁਤਾਬਕ 65% ਦੇ ਲਗਭਗ ਵੋਟਰਾਂ ਨੇ ਵੋਟਾਂ ਦਾ ਇਸਤੇਮਾਲ ਕੀਤਾ ਔਰ 7 ਪੜਾਵਾਂ ਵਿੱਚ ਇਹ ਵੋਟਾਂ ਅਜੇ ਤੱਕ ਪੈਣੀਆਂ ਨੇ। ਸੋ ਪੰਜਾਬ ਵਿੱਚ ਸਭ ਤੋਂ ਅਖੀਰ ਵਿੱਚ 1 ਜੂਨ ਨੂੰ ਵੋਟਾਂ ਦੀ ਵਾਰੀ ਆਏਗੀ ਔਰ ਭਾਰਤ ਦੇ ਇਸ ਇਲੈਕਸ਼ਨ ਸਿਸਟਮ ਵਿੱਚ ਕੱਢਣ ਪਾਉਣ ਤੇ ਨੂੰ ਕੁਝ ਨਹੀਂ ਹੈ। ਸੋ ਭਾਰਤ ਵਿੱਚ ਇਸ ਵੇਲੇ ਲੋਕ ਸਭਾ ਤੰਤਰ ਦੇ ਨਾਂ ਥੱਲੇ ਹਿੰਦੂਤਵੀ ਤਾਨਾਸ਼ਾਹੀ ਕਾਇਮ ਹੋ ਚੁੱਕੀ ਹੈ ਔਰ ਜਿਸ ਵਿੱਚ ਘੱਟ ਗਿਣਤੀਆਂ ਦਾ ਕੋਈ ਵਜੂਦ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੋਬਿੰਦਰ ਸਿੰਘ, ਅਮਨਵੀਰ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਡਾ ਰੈਗੂਲਰ ਸਪੋਰਟ ਬੇਸ ਹੈ। ਹਰ ਮਹੀਨੇ ਇਹਨਾਂ ਦੀ ਇੱਕ ਸਪਾਂਸਰਸ਼ਿਪ ਹੁੰਦੀ ਹੈ ਜੀ ਔਰ ਆਉਣ ਵਾਲੇ ਦਿਨਾਂ 'ਚ 2 ਜੂਨ ਨੂੰ ਜਦੋਂ ਕਿ ਡਾਲਸ ਗੁਰਦੁਆਰਾ ਸਿੰਘ ਸਭਾ ਟੈਕਸਸ ਦੇ ਵਿੱਚ ਡਾਕਟਰ ਰਣਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਔਰ ਸਾਲਾਨਾ ਸਮਾਗਮ ਹੈ ਜੀ ਔਰ ਉਹ TV 84 ਦਾ ਫੰਡ ਰੇਜ਼ਰ ਵੀ ਹੈ। ਉਸ ਦੇ ਲਈ ਇਹ ਦੋਵੇਂ ਵੀਰ ਐਫਰਟ ਵੀ ਕਰ ਰਹੇ ਨੇ। ਇਹਨਾਂ ਦੇ ਯਤਨਾਂ ਸਦਕਾ ਹੀ ਬੀਤੇ ਵਰੇ ਦੇ ਵਿੱਚ ਵੀ ਕਾਫੀ ਜਿਹੜੀ ਹੈ ਫਾਈਨੈਂਸ਼ੀਅਲ ਸਪੋਰਟ ਇਹਨਾਂ ਦੇ ਐਫਰਟ ਨਾਲ TV 84 ਨੂੰ ਮਿਲੀ ਔਰ ਇਸ ਵੇਲੇ ਅਸੀਂ ਅਗੇਨ ਕ੍ਰਾਈਸਿਸ ਦੇ ਵਿੱਚ ਹੈ। ਆਉਣ ਵਾਲੇ ਪੀਰੀਅਡ 'ਚ ਸਾਡੇ ਲਈ ਜਿਹੜਾ ਖਰਚਿਆਂ ਨੂੰ ਅੱਗੇ ਤੋਰਨਾ ਔਖਾ ਹੋਏਗਾ। ਬਿਲਕੁਲ। ਸੋ ਅਸੀਂ ਜਿੱਥੇ ਇਹਨਾਂ ਵੀਰਾਂ ਦਾ ਧੰਨਵਾਦ ਕਰਦੇ ਹਾਂ ਉੱਥੇ ਅਪੀਲ ਵੀ ਕਰਦੇ ਹਾਂ ਕਿ ਇਹ ਮਤ ਸਮਝੋ ਕਿ ਜਿਹੜਾ ਕੰਮ ਚੱਲੀ ਜਾਂਦਾ ਹੁੰਦਾ ਹੈ ਚਲੋ ਅਸੀਂ ਨਹੀਂ ਕਿਸੇ ਨੇ ਚਲਾ ਦੇਣਾ, ਇਵੇਂ ਨਹੀਂ ਹੈ। ਤੁਹਾਡਾ ਸਭ ਦਾ ਸਹਿਯੋਗ ਹੀ ਇਸ ਆਵਾਜ਼ ਨੂੰ ਅੱਗੇ ਤੋਰ ਸਕਦਾ ਹੈ। ਅੱਜ ਹੀ ਸਾਡੀ TV 84 ਦੀ ਟੀਮ ਨੇ ਇੱਕ ਚਾਰਟ ਮੈਨੂੰ ਭੇਜਿਆ ਕਿ ਪਿਛਲੇ 1 ਮਹੀਨੇ ਦੇ ਵਿੱਚ 1.5 ਮਿਲੀਅਨ ਤੋਂ ਜ਼ਿਆਦਾ ਵਿਊਅਰ TV 84 ਤੇ ਆਏ, 15 ਲੱਖ। ਨਾਈਸ। ਸੋ ਇਹਦੇ ਬਾਵਜੂਦ ਕਿ ਫੇਸਬੁੱਕ ਜਿਸ ਨੂੰ ਬਿਲਡ ਕਰਨ 'ਚ ਲਗਭਗ 10-12 ਸਾਲ 'ਚ 2 ਲੱਖ ਦੇ ਨੇੜੇ ਤੇੜੇ ਉਸ ਦੇ ਫਾਲੋਅਰ ਸੀ, ਉਸ ਪੇਜ ਨੂੰ ਗਾਇਬ ਕਰ ਦਿੱਤਾ ਗਿਆ। ਅਸੀਂ ਇਹ ਵੀ ਅਪੀਲ ਕਰਦੇ ਹਾਂ ਜਿਹੜੇ ਨਵੇਂ ਜੁੜਦੇ ਨੇ ਕਿ ਜੇ ਉਹ ਫੇਸਬੁੱਕ ਤੇ ਲੱਭਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹ ਹੁਣ ਸਾਨੂੰ ਗਾਇਬ ਕੀਤਾ ਹੋਇਆ। ਸੋ ਅਸੀਂ ਗਾਇਬ ਕੀਤੇ ਕਿੱਥੋਂ ਲੱਭ ਸਕਦੇ ਹਾਂ। ਸੋ ਤੁਸੀਂ YouTube ਤੇ ਆਓ ਔਰ ਨਾਲ ਦੀ ਨਾਲ SOS@tv84.tv ਦੇ ਉੱਤੇ ਆਪਣੇ ਕਾਮੈਂਟਸ ਵੀ, ਸੁਝਾਅ ਵੀ, ਕਿਉਂਕਿ ਮੈਂ ਹਮੇਸ਼ਾ ਮਹਿਸੂਸ ਕਰਦਾ ਵੀ ਅਸੀਂ ਵੀ ਇੱਧਰੋਂ ਉੱਧਰੋਂ ਕੁਝ ਪੜ੍ਹ ਕੇ ਕੁਝ ਚੰਗੇ ਵੀਰਾਂ ਭੈਣਾਂ ਦੀ ਸੰਗਤ 'ਚੋਂ ਹੀ ਹਾਸਲ ਕੀਤਾ ਹੋਇਆ ਤੇ ਇਹ ਜਿਹੜਾ ਤੁਹਾਡਾ ਬੇਸ ਹੁੰਦਾ ਹੈ ਖਾਸ ਤੌਰ ਤੇ ਜਨਤਾ ਜਨਾਰਦਨ ਖਲਕਤ, ਬਿਲਕੁਲ ਉਸ ਦੀ ਕਲੈਕਟਿਵ ਵਿਜ਼ਡਮ 'ਚੋਂ ਹੀ ਕੁਝ ਅੱਗੇ ਕੱਢਿਆ ਜਾ ਸਕਦਾ। ਸੋ ਤੁਹਾਡੀ ਲਿਖਤ, ਤੁਹਾਡੇ ਜਿੰਨੇ ਕਮੈਂਟ ਵੀ ਹੁੰਦੇ ਨੇ ਬਹੁਤ ਵਾਰੀ ਜਿਹੜੇ ਐਪਰੀਸ਼ੀਏਸ਼ਨ ਦੇ ਹੁੰਦੇ ਨੇ ਉਹ ਬਹੁਤ ਚੰਗੀ ਗੱਲ ਹੈ, ਤੁਸੀਂ ਐਪਰੀਸ਼ੀਏਟ ਕਰਦੇ ਹੋ, ਪਰ ਤੁਸੀਂ ਸਾਨੂੰ ਸੁਝਾਅ ਵੀ ਦਿਓ। ਤੁਹਾਡੇ ਕੋਲ ਕੋਈ ਹੋਰ ਇਨਪੁਟ ਹੈ ਔਰ ਕੁਛ ਜਿਹੜੇ ਹੈ ਸਾਡੇ ਕੋਲ ਸਾਡੇ ਵਿਊਅਰਸ ਰਾਹੀਂ ਹੀ ਵਿਜ਼ਡਮ ਸਾਡੇ ਤੱਕ ਪਹੁੰਚਦੀ ਹੈ ਔਰ ਅਸੀਂ ਸਭ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ। ਪਰ ਅਗੇਨ ਅਸੀਂ ਇਹ ਕਹਿਣਾ ਚਾਹੁੰਦੇ ਕਿ ਅਲਟੀਮੇਟਲੀ ਜਿੱਥੇ ਇੱਕ ਇੰਨੇ ਵੱਡੇ ਸਿਸਟਮ ਦੇ ਨਾਲ ਟੱਕਰ ਲਈ ਹੋਈ ਹੈ ਉਸ ਦੇ ਵਿੱਚ ਇਹ ਨਹੀਂ ਹੈ ਅਸੀਂ ਵੀ ਜਿਵੇਂ ਜੇ ਇਸ ਸਾਰੇ ਬ੍ਰਹਿਮੰਡ ਦੇ ਉੱਤੇ ਇਸ ਧਰਤੀ ਦੀ ਗੱਲ ਕਰੀਏ ਔਰ ਉਸ ਦੇ ਵਿੱਚ ਈਵਨ ਇਨਸਾਨੀ ਹੋਣ ਦੀ ਗੱਲ ਕਰੀਏ ਤੇ ਅਸੀਂ ਤਾਂ ਉਸ ਸਾਰੇ ਦਾ ਇੱਕ ਬੜਾ ਛੋਟਾ ਜਿਹਾ ਇੱਕ ਕਿਣਕਾ ਮਾਤਰ ਹੈ। ਸਾਰੀ ਇਨਸਾਨੀਅਤ ਵੀ, ਸਾਰੀ ਹਿਊਮਨ ਕਾਈਂਡ ਵੀ, ਔਰ ਉਸ ਵੀ ਜਦੋਂ ਫਿਰ ਅੱਗੋਂ ਸਟਰਗਲਸ ਤੁਰਦੀਆਂ ਨੇ ਔਰ ਕਿੰਨੀਆਂ ਵੱਡੀਆਂ ਕੁਰਬਾਨੀਆਂ। ਅੱਜ ਹੀ ਸਾਡੇ ਵੀਰ ਸਰੀ ਤੋਂ ਵੀਰ ਸਤਪਾਲ ਸਿੰਘ ਜਿਹੜੇ ਬੜੇ ਭਾਵਕ ਹੋ ਜਾਂਦੇ ਨੇ, ਸਤਪਾਲ ਸਿੰਘ ਸੰਧੂ, ਬਾਣੀ ਪੜ੍ਹਨ ਵਾਲੇ, ਗੁਰੂ ਨਾਲ ਜੁੜੇ ਹੋਏ। ਸੋ ਉਹ ਵੀ ਇਹ ਕਹਿਣ ਲੱਗੇ, ਕਹਿੰਦੇ ਕਿ ਵੀ ਮੈਂ ਜਦੋਂ ਦੇਖਦਾ ਹਾਂ ਵੀ ਕਿੰਨੀਆਂ ਚੰਗੀਆਂ ਰੂਹਾਂ ਜਿਹੜੀਆਂ ਸਾਥੋਂ ਆਈਆਂ ਵਿਛੜ ਗਈਆਂ, ਉਹਨਾਂ ਦੇ ਆਪਣੇ ਭਰਾਤਾ ਵੀ ਸ਼ਹੀਦ ਹੋਏ ਨੇ ਔਰ ਇੰਨੀ ਕੁਰਬਾਨੀ ਤੋਂ ਬਾਅਦ ਅਸੀਂ ਕਿੱਥੇ ਖੜੇ ਹਾਂ। ਪਰ ਉਹ ਨਾਲ ਹੀ ਉਹਨਾਂ ਨੇ ਕਿਹਾ ਵੀ ਹੁਣ ਮੈਂ ਇਹ ਮਹਿਸੂਸ ਕਰਦਾ ਹਾਂ ਜਿਸ ਕਿਸਮ ਦੀ ਬਾਣੀ ਪੜ੍ਹਦੇ ਹਾਂ ਜਾਂ ਗੁਰੂ ਨਾਲ ਜੁੜਦੇ ਹਾਂ, ਵਾਈਬਸ ਆਉਂਦੀਆਂ ਨੇ ਕਿ ਸਾਡੀ ਮੰਜ਼ਿਲ ਕਰੀਬ ਹੈ, ਗੁਰੂ ਰਹਿਮਤ ਕਰੇ। ਮੈਂ ਕਿਹਾ ਜੀ ਇਹ ਅਕਾਲ ਪੁਰਖ ਦੇ ਹੁਕਮ 'ਚ ਹੈ। ਮੈਂ ਤਾਂ ਹਮੇਸ਼ਾ ਹੀ ਜਦੋਂ ਦੇਸ਼ ਤੇ ਕਾਲ, ਟਾਈਮ ਐਂਡ ਸਪੇਸ, ਇਹ ਰੱਬ ਦੇ ਕੋਲ ਹੁੰਦਾ ਹੈ। ਪਰ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਅਸੀਂ, ਔਰ ਉਹਨਾਂ ਨੇ ਇਹ ਕਿਹਾ ਕਿ ਜੀ ਜਦੋਂ ਬਿਲਕੁਲ ਕੋਈ ਆਸ ਨਹੀਂ ਸੀ, ਅਸੀਂ ਵੀ ਬੇਆਸੇ ਸੀ, ਤੁਸੀਂ ਇਸ ਦੀਵੇ ਦੇ ਵਿੱਚ ਤੇਲ ਪਾਈ ਗਏ, ਇਹਨੂੰ ਜਗਦਿਆਂ ਰੱਖਿਆ। ਮੈਂ ਕਿਹਾ ਨਹੀਂ, ਇਹ ਨਹੀਂ ਹੈ। ਇਹ ਪਾਰਟ ਤਾਂ ਅਲਟੀਮੇਟਲੀ ਮੈਂ ਕਿਹਾ ਵੀ
ਸਰ ਕਪੂਰ ਸਿੰਘ ਜਿਹੜੇ ਸਾਡੇ ਬਹੁਤ ਵੱਡੇ ਸਕਾਲਰ ਹੋਏ ਨੇ 20ਵੀਂ ਸਦੀ ਦੇ, ਉਹਨਾਂ ਦੀ ਚੰਡੀਗੜ੍ਹ ਕੋਠੀ 'ਚ ਬੈਕ ਕੰਧ ਦੇ ਉੱਤੇ ਬਹੁਤ ਵੱਡੀ ਪੇਂਟਿੰਗ ਸੀ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੀ। ਔਰ ਹਾਲਾਂਕਿ ਇੰਨਾ ਵੱਡਾ ਸਾਡਾ ਇਤਿਹਾਸ ਹੈ, ਤੇ ਉਹ ਅਕਸਰ ਉਹਨਾਂ ਨੇ ਕਹਿਣਾ ਕਿ ਵੀ ਇਹ ਜਿਹੜੀ ਬੋਤਾ ਸਿੰਘ ਗਰਜਾ ਸਿੰਘ ਦੀ ਸਪਿਰਿਟ ਹੈ, ਜਦੋਂ ਤੱਕ ਇੱਕ ਸਿੱਖ ਵੀ ਇਸ ਧਰਤੀ ਦੇ ਉੱਤੇ ਹੈ, ਸਿੱਖ ਰਾਜ ਦਾ ਦਾਅਵਾ ਕਾਇਮ ਹੈ। ਔਰ ਇਵੇਂ ਹੀ ਮੈਂ ਕੱਲ ਪਰਸੋਂ ਇੱਕ ਸਿੱਖ ਪ੍ਰਚਾਰਕ ਤੋਂ ਸੁਣ ਰਿਹਾ ਸੀ, ਬੜੇ ਅੱਛੇ ਬੋਲ, ਕੁਛ ਐਸੇ ਨੇ ਜਿਹੜੇ ਖੁੱਲ੍ਹ ਕੇ ਗੱਲ ਕਰਦੇ ਨੇ। ਉਹਨਾਂ ਨੇ ਉਹ ਅਮਰੀਕਾ ਵੀ ਆਏ, ਇੱਥੇ ਸਾਡੇ ਸਟੂਡੀਓ ਵੀ ਆਏ, ਔਰ ਉਹ ਰੈਫਰ ਕਰ ਰਹੇ ਸੀ, ਕਹਿਣ ਲੱਗੇ ਵੀ ਮੈਂ, ਔਰ ਉਹ ਐਡਰੈਸ ਪੰਜਾਬ ਦੀ ਧਰਤੀ ਤੇ ਕਰ ਰਹੇ ਨੇ, ਕਹਿੰਦੇ ਜੀ ਮੈਂ ਵਾਸ਼ਿੰਗਟਨ ਗਿਆ ਤੇ ਮੈਂ ਕਿਹਾ ਜੀ ਮੈਂ ਖਾਸ ਤੌਰ ਤੇ ਮੈਂ ਉਸ ਥਾਂ ਤੇ ਜਾਣਾ ਜਿੱਥੇ ਮਾਰਟਨ ਲੂਥਰ ਕਿੰਗ ਨੇ ਜਿਹੜਾ ਉਹ 1960ਵਿਆਂ ਦੇ ਵਿੱਚ ਮਿਲੀਅਨ ਲੋਕਾਂ ਨੂੰ ਐਡਰੈਸ ਕੀਤਾ ਸੀ, ਆਈ ਹੈਵ ਅ ਡ੍ਰੀਮ। ਔਰ ਉਹਨਾਂ ਨੇ ਕਿਹਾ ਕਿ ਵੀ ਉਦੋਂ ਇੰਨਾ ਧੱਕਾ ਹੁੰਦਾ ਸੀ, ਵੋਟਿੰਗ ਰਾਈਟ ਵੀ ਨਹੀਂ ਸੀ, ਕਾਲਿਆਂ ਦੇ ਨਾਲ ਗੁਲਾਮਾਂ ਵਾਲਾ ਸਲੂਕ ਸੀ, ਪਰ ਉਹਨਾਂ ਨੇ ਕਿਹਾ ਵੀ ਆਈ ਹੈਵ ਅ ਡ੍ਰੀਮ, ਮੇਰਾ ਇੱਕ ਸੁਪਨਾ ਹੈ। ਔਰ ਕਿਵੇਂ ਉਹ ਸੁਪਨਾ ਸਾਕਾਰ ਹੋਇਆ, ਉਹਨਾਂ ਨੇ ਕਿਹਾ ਇਸੇ ਤਰ੍ਹਾਂ ਜਦੋਂ ਸਿੱਖ 3 ਸਦੀਆਂ ਤੋਂ ਪੜ੍ਹਦੇ ਨੇ ਰਾਜ ਕਰੇਗਾ ਖਾਲਸਾ, ਇਹ ਸਾਡਾ ਸੁਪਨਾ ਹੈ। ਮੈਨੂੰ ਹਾਲਾਂਕਿ ਉਹਨਾਂ ਦਾ ਮਾਰਟਨ ਲੂਥਰ ਕਿੰਗ ਦੇ ਨਾਲ ਉਸ ਨੂੰ ਕੰਪੇਅਰ ਕਰਨਾ ਚੰਗਾ ਵੀ ਲੱਗਾ ਕਿ ਵੀ ਜਦੋਂ ਤੁਸੀਂ ਵਰਸਟ ਹਾਲਤ ਦੇ ਵਿੱਚ ਵੀ ਹੁੰਦੇ ਹੋ, ਉਦੋਂ ਵੀ ਤੁਹਾਡੀ ਹੋਪ, ਉਹ ਹੋਪ ਹੀ ਸੀ। ਮਾਰਟਨ ਲੂਥਰ ਕਿੰਗ ਨੇ ਜਾਂ ਮੈਲਕਮ ਐਕਸ ਨੇ ਜਾਂ ਉਸ ਦੌਰ ਦੇ ਲੀਡਰਾਂ ਨੇ ਹੋਪ ਦਿੱਤੀ ਕਿ ਵੀ ਨਹੀਂ ਇਹ ਵਕਤ ਹੈਗਾ। ਔਰ ਮੈਂ ਅਕਸਰ ਮਿਸਟਰ ਪੇਨ ਦਾ ਹਵਾਲਾ ਤਾਂ ਦਿੰਦਾ ਹੀ ਹੈ ਕਿ ਵੀ ਜਦੋਂ ਰੈਵੋਲੂਸ਼ਨਰੀ ਵਾਰ ਅਮਰੀਕਾ ਲੜ ਰਿਹਾ ਸੀ ਅਗੇਂਸਟ ਬ੍ਰਿਟਿਸ਼ ਐਮਪਾਇਰ, ਔਰ ਪਹਿਲੇ 2-2.5 ਸਾਲ ਉਹ ਦੂਜੇ ਪਾਸੇ ਜਾਣ ਲੱਗ ਗਏ ਬ੍ਰਿਟਿਸ਼ ਦੇ ਹੱਕ 'ਚ, ਔਰ ਉਸ ਪੀਰੀਅਡ ਦੇ ਵਿੱਚ ਵੱਡਾ ਹਿੱਸਾ ਸੋਚਣ ਲੱਗ ਗਿਆ ਵੀ ਅਸੀਂ ਇਹ ਗਲਤੀ ਤਾਂ ਨਹੀਂ ਕਰ ਲਈ, ਇੰਨੇ ਵੱਡੇ ਐਮਪਾਇਰ ਦੇ ਨਾਲ ਅਸੀਂ ਪੰਗਾ ਲੈ ਲਿਆ, ਸਾਡੇ ਕੋਲ ਨਾ ਚੱਜ ਦੇ ਹਥਿਆਰ ਨੇ, ਨਾ ਸਾਡੀ ਕੋਈ ਆਰਗਨ ਮਿਲੀਸ਼ੀਆ ਹੀ ਸੀ। ਇਹੀ ਕਾਰਨ ਹੈ ਵੀ ਜਦੋਂ ਅਮਰੀਕਾ 'ਚ ਅੱਜ ਵੀ ਜਿਹੜੀ ਸੈਕੰਡ ਅਮੈਂਡਮੈਂਟ ਹੈ ਕਨਸਟੀਟਿਊਸ਼ਨ ਦੀ, ਰਾਈਟ ਟੂ ਵੇਅਰ ਐਂਡ ਬੇਅਰ ਆਰਮਸ ਦਾ ਜਿਹੜਾ ਉਹ ਹੱਕ ਦਿੰਦੀ ਹੈ ਕਿ ਵੀ ਹਥਿਆਰ ਤੁਸੀਂ ਰੱਖ ਸਕਦੇ ਹੋ। ਇਹਦਾ ਇੱਕ ਰੀਜ਼ਨ ਹੈ ਕਿ ਉਸ ਪੀਰੀਅਡ 'ਚ ਕੋਈ ਫੌਜ ਨਹੀਂ ਸੀ ਰੈਵੋਲੂਸ਼ਨ। ਜਾਰਜ ਵਾਸ਼ਿੰਗਟਨ ਜਾਂ ਜਿਹਨੂੰ ਲੀਡ ਕੀਤਾ ਉਹ ਰੈਗ ਟੈਗ ਮਲੀਸ਼ੀਆ ਸੀ, ਔਰ ਲੋਕ ਆਪਣੇ ਘਰਾਂ 'ਚੋਂ ਜੋ ਹਥਿਆਰ ਸੀ ਕਿਸੇ ਕੋਲ ਜੋ ਦੂਸਰਾ ਸੀ ਲੈ ਕੇ ਨਿਕਲੇ, ਔਰ ਉਹਨਾਂ ਨੇ ਉਹ ਵਿਕਟਰੀ ਹਾਸਲ ਕੀਤੀ। ਤੇ ਉਦੋਂ ਵੀ ਜਿਹੜੀ ਹੋਪ ਸੀ ਉਹ ਇਹ ਸੀ ਕਿ ਵੀ ਇਹ ਜਿਵੇਂ ਮਿਸਟਰ ਪੇਨ ਨੇ ਕਿਹਾ ਵੀ ਇਹ ਔਖੇ ਦਿਨ ਨੇ, ਇਹ ਤੁਹਾਡੀ ਪਰਖ ਹੈ, ਔਰ ਜੇ ਤੁਸੀਂ ਆਪਣੀ ਕਨਵਿਕਸ਼ਨ ਦੇ ਨਾਲ ਰਹੋਗੇ ਤੇ ਤੁਸੀਂ ਜਿਹੜਾ ਉਹ ਜਿੱਤੋਗੇ ਇੱਕ ਦਿਨ। ਔਰ ਅਮਰੀਕਾ ਜਿੱਤਿਆ। ਜੇ ਡ੍ਰੀਮ ਸੀ ਮਾਰਟਨ ਲੂਥਰ, ਭਾਵੇਂ ਦੋਨਾਂ ਦਾ ਹੀ ਮਰਡਰ ਹੋਇਆ ਬਾਅਦ 'ਚ, ਮਾਰਟਨ ਲੂਥਰ ਕਿੰਗ ਵੀ ਮਾਰਿਆ ਗਿਆ, ਮੈਲਕਮ ਐਕਸ ਦਾ ਵੀ ਮਰਡਰ ਹੋਇਆ, ਲੇਕਿਨ ਜਿੱਥੇ ਅਮਰੀਕਾ ਦੇ ਵਿੱਚ ਵੋਟਿੰਗ ਦਾ ਹੱਕ ਨਹੀਂ ਸੀ, ਹੋਟਲਾਂ 'ਚ ਇਕੱਠੇ ਨਹੀਂ ਸੀ ਬੈਠ ਸਕਦੇ, ਸਕੂਲਾਂ 'ਚ ਕਾਲਿਆਂ ਦੇ ਬੱਚੇ ਨਾਲ ਨਹੀਂ ਸੀ ਪੜ੍ਹ ਸਕਦੇ, ਗੋਰਿਆਂ ਦੇ ਬੱਚਿਆਂ ਦੇ ਬੱਸਾਂ ਦੇ ਵਿੱਚ ਜਿਹੜਾ ਉਹ ਬਹਿਣ ਦੇ ਲਈ ਉਹਨਾਂ ਲਈ ਪਿੱਛੇ 2-3 ਸੀਟਾਂ ਰੱਖੀਆਂ ਸੀ ਜਿਹਦੇ 'ਚ ਕਾਲੇ ਬਹਿ ਸਕਦੇ ਸੀ, ਔਰ ਉਹ ਵੀ ਸੀ ਜੇ ਗੋਰਾ ਆ ਜਾਏ ਤੇ ਉਹਨੂੰ ਖੜਾ ਹੋਣਾ ਪੈਂਦਾ ਸੀ। ਔਰ ਇੱਕ ਜਿੱਥੋਂ ਇਹ ਮੂਵਮੈਂਟ ਸ਼ੁਰੂ ਹੋਈ ਐਲਾਬਾਮਾ ਤੋਂ, ਮੈਂ ਤਾਂ ਉਸ ਬੀਬੀ ਨੂੰ ਵੀ ਮਿਲਿਆ, ਰੋਜ਼ਾ ਪਾਰਕ, ਉਹਦੀ ਹੁਣ ਡੈਥ ਹੋਈ ਹੈ, ਉਹ ਜਦੋਂ ਬੈਠੀ ਸੀ ਸੀਟ ਤੇ ਗੋਰਾ ਆਇਆ ਉਹਨੇ ਖਲੋਣ ਤੋਂ ਨਾ ਕਰ ਦਿੱਤੀ, ਔਰ ਉਹ ਜਿਹੜੀ ਚੀਜ਼ ਭਰ ਰਹੀ ਸੀ ਪੂਰਾ ਉਹਨੇ ਟ੍ਰਿਗਰ ਕੀਤਾ, ਔਰ ਐਲਾਬਾਮਾ ਸੈਂਟਰ ਬਣਿਆ, ਔਰ ਕਿਸ ਹੱਦ ਤੱਕ ਉਹ ਸਾਰੀ ਗੱਲ ਗਈ। ਔਰ ਫਿਰ ਅਸੀਂ ਦੇਖਦੇ ਹਾਂ ਕਿ ਜੇ 60ਵਿਆਂ ਦੀ ਗੱਲ ਕਰੀਏ ਤੇ ਅਗਲੇ ਅੱਧੀ ਸਦੀ ਦੇ ਵਿੱਚ ਵਾਈਟ ਹਾਊਸ ਦੇ ਵਿੱਚ ਇੱਕ ਅਫਰੀਕਨ ਅਮਰੀਕਨ 2 ਟਰਮਸ ਪ੍ਰੈਜ਼ੀਡੈਂਟ ਬਣ ਕੇ ਆਇਆ, ਬਰਾਕ ਓਬਾਮਾ। ਉਹ ਸੋ ਅਸੀਂ ਤਾਂ ਜਦੋਂ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੀ ਗੱਲ ਕਰਦੇ ਹਾਂ, ਇਹ ਡਿਫਾਈਂਸ ਔਰ ਚੈਲੰਜ ਹੈ, ਔਰ ਇਹੀ ਜਿੱਥੇ ਗੁਰੂ ਸਾਹਿਬਾਨ ਨੇ ਸਾਡੇ ਤੇ ਰਹਿਮਤ ਕਰਕੇ ਬਖਸ਼ਿਸ਼ ਕਰਕੇ ਸਾਨੂੰ ਪਾਤਸ਼ਾਹੀ ਦਿੱਤੀ, ਸੋਵਰਨਿਟੀ ਦਿੱਤੀ, ਰਿਜ਼ੋਲਵ ਦਿੱਤਾ, ਹਥਿਆਰ ਦਿੱਤਾ, ਲੜਨ ਦੀ ਵਿਲ ਦਿੱਤੀ, ਔਰ ਰਾਜ ਕਰੇਗਾ ਖਾਲਸਾ ਸਾਡਾ ਫਾਈਨਲ ਜਿਹੜਾ ਪਾਰਟ ਹੈ। ਕਿਉਂਕਿ ਪਾਤਸ਼ਾਹੀ ਦੇ ਬਾਕੀ ਅਧਿਆਤਮ, ਹਾਂ ਸਾਡੀ ਪਾਤਸ਼ਾਹੀ ਸਾਡੀ ਮੀਰੀ ਸਾਡੀ ਪੀਰੀ ਚੋਂ ਨਿਕਲਦੀ ਹੈ, ਕਿਉਂਕਿ ਸਾਡੇ ਲਈ ਇਹ ਜਿਹੜਾ ਸਫ਼ਰ ਹੈ ਅਕਾਲ ਪੁਰਖ ਸੋਵਰਨ ਹੈ, ਪਾਤਸ਼ਾਹ ਹੈ, ਕੋ ਹਰ ਸਮਾਨ ਨਹੀਂ ਰਾਜਾ, ਇਹ ਜੋ ਭੂਪਤ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਉਹ ਆਪ ਵਾਹਿਗੁਰੂ ਚੋਂ ਹੀ ਸੋਵਰਨਿਟੀ ਨਿਕਲਦੀ ਹੈ। ਤੇ ਖਾਲਸਾ ਅਕਾਲ ਪੁਰਖ ਦਾ ਸਾਜਿਆ ਹੋਇਆ, ਉਸ ਦਾ ਬੌਰਨ ਜਿਹੜਾ ਸੋਵਰਨ ਹੈ। ਇਸ ਲਈ ਖਾਲਸੇ ਦੇ ਲਈ ਗੁਲਾਮੀ ਲਫ਼ਜ਼, ਗੁਲਾਮੀ ਕਬੂਲਣਾ ਤਾਂ ਦੂਰ ਦੀ ਗੱਲ, ਗੁਲਾਮ ਤਾਂ ਉਹੀ ਹੁੰਦਾ ਜੋ ਗੁਲਾਮੀ ਕਬੂਲਦਾ ਹੈ। ਔਰ ਇਸੇ ਸਪਿਰਿਟ ਨੂੰ ਜਦੋਂ ਭਾਈ ਰਤਨ ਸਿੰਘ ਭੰਗੂ ਨੇ ਕਿਹਾ
ਕਿ ਖਾਲਸਾ ਬਾਦਸ਼ਾਹ ਜਾਂ ਬਾਗੀ ਬਾਗੀ ਬਿਲਕੁਲ ਜਾਂ ਖਾਲਸਾ ਸੋਵਰਨ ਹੈ ਤੇ ਜਾਂ ਉਹ ਸੋਵਰਨਟੀ ਲਈ ਲੜ ਰਿਹਾ ਵਿੱਚ ਵਿਚਾਲੇ ਤਾਂ ਕੋਈ ਹਾਲਤ ਹੀ ਨਹੀਂ। ਔਰ ਇਹੀ ਬਾਦਸ਼ਾਹ ਜਾਂ ਬਾਗੀ ਚੋਂ ਹੀ ਫਿਰ ਸਾਡਾ ਇਹ ਸਲੋਗਨ ਨਿਕਲਿਆ, ਰਾਜ ਕਰੇ ਹੈ ਇੱਕ ਹੈ ਲੜ ਮਰੇ ਹੈ, ਕਿ ਜਾਂ ਅਸੀਂ ਸੋਵਰਨ ਹੋਵਾਂਗੇ ਜਾਂ ਇਸ ਸੋਵਰਨਟੀ ਨੂੰ ਹਾਸਿਲ ਕਰਨ ਦੇ ਲਈ ਲੜਦੇ ਹੋਏ ਜੰਗ ਦੇ ਮੈਦਾਨ 'ਚ ਸ਼ਹੀਦੀ ਪਾਵਾਂਗੇ। ਔਰ ਇਹ ਵੀ ਇੱਕ ਵੱਡਾ ਜਿਹੜਾ ਉਹ ਫਖਰ ਮੰਨਿਆ ਜਾਂਦਾ ਸੀ ਕਿ ਭਾਈ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ, ਗੁਰੂ ਦੀ ਗੋਦ ਵੀ ਪਾਤਸ਼ਾਹਤ ਹੈ ਤੇ ਜਿੱਤ ਕੇ ਸੋਵਰਨਟੀ। ਔਰ ਉਹੀ ਬੋਤਾ ਸਿੰਘ ਗਰਜਾ ਸਿੰਘ ਨੇ ਭਾਵੇਂ ਕੁਝ ਦਿਨਾਂ ਦਾ ਹੀ ਰਾਜ ਸਥਾਪਿਤ ਕੀਤਾ ਇੱਕ ਛੋਟੀ ਟੈਰੀਟਰੀ ਦੇ ਅੰਦਰ, ਪਰ ਉਸ ਚੋਂ ਉਹ ਜਿਹੜੀ ਸਪਿਰਿਟ ਸੀ ਬੋਤਾ ਸਿੰਘ ਗਰਜਾ ਸਿੰਘ ਦੀ, ਉਹ ਸਪਿਰਿਟ ਬਾਬਾ ਬੰਦਾ ਸਿੰਘ ਬਹਾਦਰ ਦੀ ਕੰਟੀਨਿਊਟੀ ਸੀ। ਔਰ ਉਸ ਤੋਂ ਅੱਗੋਂ ਸਿੱਖ ਮਿਸਲਾਂ ਔਰ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਔਰ 175 ਸਾਲ ਪਹਿਲਾਂ ਅਸੀਂ ਜਿਹੜਾ ਐਮਪਾਇਰ ਸੀ, ਜਿਹੜਾ ਖਾਲਸਾ ਰਾਜ ਸੀ, ਅੱਜ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਅਸੀਂ ਸਿੱਖ ਰਾਜ ਦੇ ਮੁੜ ਸਥਾਪਿਤ, ਇਹ ਡ੍ਰੀਮ ਪਹਿਲਾਂ ਵੀ ਰਿਅਲਾਈਜ਼ ਹੋਇਆ, ਅੱਜ ਵੀ ਹੋ ਰਿਹਾ। ਔਰ ਇਹ ਸਾਰੇ ਪੀਰੀਅਡ ਨੂੰ ਜਦੋਂ ਅਸੀਂ ਇੱਕ ਵੱਡੇ ਕੰਟੈਕਸਟ ਦੇ ਵਿੱਚ ਦੇਖਦੇ ਹਾਂ ਕਿ ਇਹਨਾਂ 4 ਦਹਾਈਆਂ ਦੇ ਵਿੱਚ ਕਿਵੇਂ ਇਸ ਸਫ਼ਰ ਨੂੰ ਤੈਅ ਕਰਦੇ ਹਾਂ, 1.5 ਲੱਖ ਤੋਂ ਜ਼ਿਆਦਾ ਸ਼ਹਾਦਤਾਂ ਨੇ, ਔਰ ਕਿਵੇਂ ਈਵਨ ਜਦੋਂ ਅਸੀਂ ਭਾਰਤੀ ਹਾਕਮਾਂ ਦੇ ਕੂ ਇਰਾਦੇ, ਉਹਨਾਂ ਦੀਆਂ ਬੈਡ ਇੰਟੈਂਸ਼ਨਸ, ਉਹਨਾਂ ਦਾ ਵੈਂਡੇਟਾ, ਉਹਨਾਂ ਦਾ ਟੈਰਰਿਜ਼ਮ ਦੇਖਦੇ ਹਾਂ ਕਿ ਕਿਵੇਂ ਉਹ ਇਸ ਸਟੇਟ ਟੈਰਰ ਨੂੰ ਮੁਲਕ ਦੀਆਂ ਹੱਦਾਂ ਤੋਂ ਬਾਹਰ ਹੀ ਨਹੀਂ, 7 ਸਮੁੰਦਰ ਪਾਰ ਜਿਹੜੇ ਨੇ ਲਿਆ ਕੇ ਉਹਨਾਂ ਨੇ, ਉਹ ਕੈਨੇਡਾ ਹੋਏ, UK ਹੋਏ, ਅਮਰੀਕਾ ਹੋਏ, ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਵੱਲੋਂ ਵਧੇ ਔਰ ਉਸ ਨੂੰ ਵੰਗਾਰਿਆ। ਸੋ ਅਸੀਂ ਤਾਂ ਉਸ ਸਾਰੇ ਦੇ ਵਿੱਚ ਇੱਕ ਛੋਟਾ ਜਿਹਾ ਸਾਡਾ ਇੱਕ ਰੋਲ ਹੈ, ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਅੱਜ ਦੇ ਕੰਟੈਕਸਟ ਦੇ ਵਿੱਚ ਜਿਹੜਾ ਨੈਰੇਟਿਵ ਹੈ, ਬਿਰਤਾਂਤ ਹੈ, ਆਪਣੇ ਲੋਕਾਂ ਨੂੰ ਵੀ ਆਪਣੀ ਗੱਲ ਸਮਝਾਉਣ ਦੇ ਲਈ ਜਿਹੜਾ ਯਤਨ ਕਰਨਾ ਹੈ, ਇਹ ਤਾਂ ਹੀ ਸੰਭਵ ਹੁੰਦਾ ਹੈ ਜਾਂ ਹੋਇਆ ਜਾਂ ਹੋਏਗਾ ਅੱਗੋਂ ਵੀ ਜੇ ਆਪਣਿਆਂ ਦੀ ਸਾਨੂੰ ਹਮਦਰਦੀ ਔਰ ਹਮਾਇਤ ਔਰ ਖ਼ਾਸ ਤੌਰ 'ਤੇ ਫਾਈਨੈਂਸ਼ੀਅਲ ਹੈਲਪ ਹੁੰਦੀ ਹੈ। ਅਸੀਂ ਵੀਰ ਅਮਨਵੀਰ ਸਿੰਘ, ਵੀਰ ਗੋਬਿੰਦਰ ਸਿੰਘ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ। ਔਰ ਇਸੇ ਕੰਟੈਕਸਟ ਇਸ ਤੋਂ ਪਹਿਲਾਂ ਕਿ ਅਸੀਂ ਟੌਪਿਕ ਦੀ ਗੱਲ ਕਰੀਏ, ਪਹਿਲੇ ਪੜਾਅ ਦੀਆਂ ਵੋਟਾਂ 102 ਸੀਟਾਂ ਔਰ 65% ਦੇ ਲਗਭਗ ਵੋਟਾਂ ਪਈਆਂ, ਜਿਹੜੇ ਕੰਟੈਕਸਟ 'ਚ ਅਸੀਂ ਰਾਜ ਔਰ ਖਾਲਸਾ ਅਕਾਲ ਪੁਰਖ ਦਾ ਸਪਾ ਸਿਲਾਰ ਇਸ ਪੱਖ ਤੋਂ ਸਾਡੇ ਵੀਰ ਭਾਊ ਸੰਤੋਖ ਸਿੰਘ ਜੀ ਦੀ ਨਜ਼ਮ ਜਿਹੜੀ ਸਾਡੇ ਕੋਲ ਕੁਛ ਦਿਨਾਂ ਤੋਂ ਆਈ ਹੋਈ ਹੈ, ਉਹਨੂੰ ਮੈਂ ਜ਼ਰੂਰ ਸਾਂਝਾ ਕਰਨਾ ਚਾਹੁੰਦਾ ਕਿਉਂਕਿ ਚੜ੍ਹਦੀ ਕਲਾ ਦੇ ਵਿੱਚ ਵਿਚਰਨਾ, ਚੜ੍ਹਦੀ ਕਲਾ 'ਚ ਰਹਿਣਾ, ਇਹ ਹੀ ਮੁੱਢਲੇ ਤੌਰ ਦੇ ਉੱਤੇ ਬੀਤੇ ਸਮੇਂ 'ਚ ਵੀ ਸਾਡੀਆਂ ਜਿੱਤਾਂ ਦਾ, ਫਤਿਹ ਦਾ ਕਾਰਨ ਰਿਹਾ। ਟੈਂਦੀ ਕਲਾ ਲਫ਼ਜ਼ ਖਾਲਸੇ ਦੀ ਡਿਕਸ਼ਨਰੀ ਦਾ ਨਹੀਂ ਹੈ ਔਰ ਖਾਲਸਾ ਉਹਨਾਂ ਵਿਰਲਿਆਂ 'ਚੋਂ ਹੀ ਹੈ ਅਕਾਲ ਪੁਰਖ ਦਾ ਸਾਜਿਆ ਹੋਇਆ, ਜਿਹੜਾ ਹਰ ਹਾਲਤ ਦੇ ਵਿੱਚ, ਉਹ ਕਿਸੇ ਵੀ ਹਾਲਤ 'ਚ ਹੈ, ਉਸ ਦੇ ਮੂੰਹੋਂ ਲਫ਼ਜ਼ ਚੜ੍ਹਦੀ ਕਲਾ ਹੀ ਨਿਕਲਦਾ ਹੈ। ਔਰ ਉਹਨਾਂ ਦੀ ਇਹ ਨਜ਼ਮ ਹੈ, ਵਿਰਲੇ ਲੋਕ ਜਿਸ ਤੇ ਹੱਥ ਹੋਵੇ ਬਾਜਾਂ ਵਾਲੜੇ ਦਾ, ਸਿਰ ਜ਼ਾਲਮਾਂ ਅੱਗੇ ਉਹ ਝੁਕਦੇ ਨਹੀਂ, ਲੱਤ ਮਾਰਦੇ ਕੁਰਸੀਆਂ ਅਹੁਦਿਆਂ ਨੂੰ, ਦਿੱਲੀ ਦਰਬਾਰ ਅੱਗੇ ਜਾ ਢੁੱਕਦੇ ਨਹੀਂ। ਜਿਸ ਤੇ ਹੱਥ ਹੋਵੇ ਬਾਜਾਂ ਵਾਲੜੇ ਦਾ, ਸਿਰ ਜ਼ਾਲਮਾਂ ਅੱਗੇ ਉਹ ਝੁਕਦੇ ਨਹੀਂ, ਲੱਤ ਮਾਰਦੇ ਕੁਰਸੀਆਂ ਅਹੁਦਿਆਂ ਨੂੰ, ਦਿੱਲੀ ਦਰਬਾਰ ਅੱਗੇ ਜਾ ਢੁੱਕਦੇ ਨਹੀਂ। ਆਬੇ ਹਯਾਤ ਦਾ ਜਿਨ੍ਹਾਂ ਜਲ ਪੀਤਾ, ਮੌਤ ਵੇਖ ਕੇ ਕਦੇ ਉਹ ਲੁਕਦੇ ਨਹੀਂ, ਖੰਡੇ ਧਾਰ ਦੀ ਜਿਨ੍ਹਾਂ ਪਹੁਲ ਪੀ ਲਈ, ਰਾਹ ਆਏ ਪਹਾੜਾਂ ਤੋਂ ਰੁਕਦੇ ਨਹੀਂ। ਆਬੇ ਹਯਾਤ ਅੰਮ੍ਰਿਤ ਲਫ਼ਜ਼ ਦੇ ਲਈ ਫਾਰਸੀ ਦਾ ਸ਼ਬਦ ਹੈ। ਆਬ ਪਾਣੀ ਨੂੰ ਕਹਿੰਦੇ ਨੇ, ਹਯਾਤ ਜ਼ਿੰਦਗੀ ਨੂੰ ਕਹਿੰਦੇ ਨੇ, ਕਿ ਜਿਹਨੂੰ ਪੀਣ ਵਾਲਾ ਕਦੇ ਮਰੇ ਨਾ। ਅੰਮ੍ਰਿਤ ਦਾ ਵੀ ਇਹੀ ਕਾਨਸੈਪਟ ਸੀ। ਹੁਣ ਇਹ ਫਿਜ਼ੀਕਲ ਨਹੀਂ ਹੈ, ਫਿਜ਼ੀਕਲੀ ਤਾਂ ਡੈਥ ਸਰਟਨ ਹੈ, ਉਹ ਹਰ ਇੱਕ ਦੇ ਲਈ ਹੈ, ਪਰ ਜਿਹੜਾ ਇੱਕ ਬੇਖੌਫ ਹੋ ਜਾਂਦਾ ਹੈ, ਜਿਹਨੂੰ ਆਬੇ ਹਯਾਤ ਕਿ ਭਾਈ ਇਸਨੇ ਉਹ ਆਬ ਪੀ ਲਿਆ, ਉਹ ਪਾਣੀ ਪੀ ਲਿਆ, ਉਹ ਖੰਡੇ ਦੀ ਧਾਰ ਤੋਂ ਜਿਹੜਾ ਪਾਹੁਲ ਕਿ ਭਾਈ ਹੁਣ ਇਹ ਮੌਤ ਦੇ ਖੌਫ ਤੋਂ ਬੇਖੌਫ ਹੈ, ਇਸ ਲਈ ਇਹ ਹਮੇਸ਼ਾ ਜ਼ਿੰਦਾ ਹੈ। ਇਸ ਨੂੰ ਹਯਾਤੀ ਦੀ ਸਮਝ ਆ ਗਈ ਹੈ ਕਿ ਅਸਲ ਜਿਹਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਕਹਿੰਦੇ ਸੀ ਕਿ ਸਰੀਰਕ ਮੌਤ ਨੂੰ
ਮੈਂ ਮੌਤ ਨਹੀਂ ਮੰਨਦਾ, ਜ਼ਮੀਰ ਦਾ ਮਰ ਜਾਣਾ ਹੀ ਅਸਲ ਮੌਤ ਹੈ। ਸੋ ਇਹ ਉਹਨਾਂ ਨੇ ਕਿਹਾ ਕਿ ਆਬੇ ਹਯਾਤ ਦਾ ਜਿਨ੍ਹਾਂ ਜਲ ਪੀਤਾ, ਮੌਤ ਵੇਖ ਕੇ ਕਦੇ ਉਹ ਲੁਕਦੇ ਨਹੀਂ। ਖੰਡੇ ਧਾਰ ਦੀ ਜਿਨ੍ਹਾਂ ਪਹੁਲ ਪੀ ਲਈ, ਰਾਹ ਆਏ ਪਹਾੜਾਂ ਤੋਂ ਰੁਕਦੇ ਨਹੀਂ। ਜੰਗ ਵੇਖ ਕੇ ਚੜ ਚਾ ਜਾਂਦੇ, ਪੈਰ ਪਿੱਛੇ ਮੈਦਾਨ ਤੋਂ ਪੁੱਟਦੇ ਨਹੀਂ। ਯਾਰੀ ਜਿਸ ਦੀ ਅਕਾਲ ਦੇ ਨਾਲ ਹੋਵੇ, ਮੋਛੇ ਤੂਤ ਦੇ ਵਿੱਚੋਂ ਟੁੱਟਦੇ ਨਹੀਂ। ਹੁਣ ਜ਼ਾਹਰ ਹੈ ਮੋਛੇ ਕੀ ਹੁੰਦੇ ਨੇ ਔਰ ਕਿਵੇਂ ਉਹ ਗਾਰਡਰ ਲਈ ਇਸਤੇਮਾਲ ਹੁੰਦੇ ਸੀ, ਔਰ ਕਿਵੇਂ ਮਜ਼ਬੂਤ ਮੋਛਾ ਜਿਹੜਾ ਹੈ ਇਹ ਉਹ ਨੇ ਜਿਵੇਂ ਉਹ ਵਿਲ ਹੈ ਕਿ ਵੀ ਕਦੇ ਟੁੱਟਣ ਵਾਲੀ ਨਹੀਂ ਹੈ। ਜੰਗ ਵੇਖ ਕੇ ਚੜ ਚਾ ਜਾਂਦੇ, ਪੈਰ ਪਿੱਛੇ ਮੈਦਾਨ ਤੋਂ ਪੁੱਟਦੇ ਨਹੀਂ। ਯਾਰੀ ਜਿਸ ਦੀ ਅਕਾਲ ਦੇ ਨਾਲ ਹੋਵੇ, ਮੋਛੇ ਤੂਤ ਦੇ ਵਿੱਚੋਂ ਟੁੱਟਦੇ ਨਹੀਂ। ਜਿਸ ਦਾ ਸਿਰ ਹੋਵੇ ਸਦਾ ਤਲੀ ਉੱਤੇ, ਸਦਾ ਆਜ਼ਾਦ ਰਹਿੰਦੇ, ਕਿਸੇ ਤੋਂ ਰੁਕਦੇ ਨਹੀਂ। ਜਿਹੜੇ ਲੋਕ ਸ਼ਹੀਦੀ ਦੇ ਹੋਣ ਆਸ਼ਕ, ਵੈਰੀ ਕੋਲੋਂ ਮੁਕਾਇਆ ਮੁੱਕਦੇ ਨਹੀਂ। ਦਿੱਤੇ ਹੋਏ ਸਰਕਾਰਾਂ ਦੇ ਲਾਲਚਾਂ ਤੇ ਲੋਕ ਸੂਰਮੇ, ਕਦੇ ਵੀ ਥੁੱਕਦੇ ਨਹੀਂ। ਬ੍ਰਹਿਮੰਡ ਦੇ ਜਿਹੜੇ ਹੋਣ ਰਾਜੇ, ਤਾਰੇ ਉਹ ਆਕਾਸ਼ ਚੋਂ ਟੁੱਟਦੇ ਨਹੀਂ। ਇਹ ਬੜੀ ਡੂੰਘੀ ਗੱਲ ਉਹਨਾਂ ਨੇ ਕੀਤੀ ਹੈ ਕਿ ਭਾਈ ਇਹ ਅੱਜ ਉਹਨਾਂ ਦੀ ਇੱਕ ਦੌੜ ਲੱਗੀ ਹੋਈ ਹੈ ਟਿਕਟਾਂ ਲੈਣ ਲਈ, ਕਿਵੇਂ ਪਾਰਟੀਆਂ 'ਚ ਕਿੱਧਰ ਨੂੰ ਜਾ ਰਹੇ ਨੇ, ਕਿਵੇਂ ਈਮਾਨ ਵੇਚੇ ਹੋਏ ਨੇ। ਪਰ ਇੱਥੇ ਵਿਰਲੇ ਲੋਕ, ਨਜ਼ਮ ਦਾ ਉਨਵਾਨ ਹੀ ਉਹਨਾਂ ਨੇ ਵਿਰਲੇ ਲੋਕ ਕਿਹਾ। ਉਹਨਾਂ ਨੇ ਕਿਹਾ ਵੀ ਜਿਹੜੇ ਲੋਕ ਸ਼ਹੀਦੀ ਦੇ ਹੋਣ ਆਸ਼ਕ, ਵੈਰੀ ਕੋਲੋਂ ਮੁਕਾਇਆ ਮੁੱਕਦੇ ਨਹੀਂ। ਦਿੱਤੇ ਹੋਏ ਸਰਕਾਰਾਂ ਦੇ ਲਾਲਚਾਂ ਤੇ ਲੋਕ ਸੂਰਮੇ, ਕਦੇ ਵੀ ਥੁੱਕਦੇ ਨਹੀਂ। ਬ੍ਰਹਿਮੰਡ ਦੇ ਜਿਹੜੇ ਹੋਣ ਰਾਜੇ, ਤਾਰੇ ਉਹ ਆਕਾਸ਼ ਚੋਂ ਟੁੱਟਦੇ ਨਹੀਂ। ਅਖੀਰਲਾ ਉਹਨਾਂ ਦਾ ਬੰਦ ਹੈ। ਜਿਹੜੇ ਲੋਕਾਂ ਦਾ ਹੋਵੇ ਕਿਰਦਾਰ ਉੱਚਾ, ਮੁੱਖ ਉਜਲੇ, ਕਿਤੇ ਲੁਕਦੇ ਨਹੀਂ। ਜਿਹੜੀ ਕੌਮ ਦੇ ਵਿੱਚ ਇਤਫਾਕ ਹੋਵੇ, ਭਾਊ ਕਿਸੇ ਤੂਫਾਨ ਤੋਂ ਝੁਕਦੇ ਨਹੀਂ। ਜਿਹੜੇ ਲੋਕਾਂ ਦਾ ਹੋਵੇ ਕਿਰਦਾਰ ਉੱਚਾ, ਮੁੱਖ ਉਜਲੇ, ਕਿਤੇ ਲੁਕਦੇ ਨਹੀਂ। ਜਿਹੜੀ ਕੌਮ ਦੇ ਵਿੱਚ ਇਤਫਾਕ ਹੋਵੇ, ਭਾਊ ਕਿਸੇ ਤੂਫਾਨ ਤੋਂ ਝੁਕਦੇ ਨਹੀਂ। ਸੋ ਅਸੀਂ ਬਹੁਤ ਖੂਬਸੂਰਤ ਨਜ਼ਮ ਹੈ ਭਾਈ ਸਾਹਿਬ ਦੀ, ਔਰ ਅਸੀਂ ਸ਼ੁਕਰੀਆ ਅਦਾ ਕਰਦੇ ਕਿ ਉਹਨਾਂ ਦੇ ਰਾਹੀਂ ਜਿਹੜਾ ਹੈ ਸਾਡੇ TV 84 ਦੇ ਵਿਊਅਰਸ ਨੇ ਵੀ ਪਿਛਲੇ ਪੁੱਛਿਆ ਕਿ ਕੋਈ ਭਾਊ ਜੀ ਨੇ ਨਵੀਂ ਨਹੀਂ ਲਿਖੀ ਨਜ਼ਮ। ਸੋ ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ ਤੁਹਾਡਾ। ਹੁਣ ਇੱਕ ਪਾਸੇ ਤਾਂ ਇਹ ਸਪਿਰਿਟ ਹੈ, ਤੇ ਹੁਣ ਇਹ ਗੱਲ ਕਰਨ ਤੋਂ ਬਾਅਦ ਚੋਣਾਂ ਦੀ ਕੀ ਗੱਲ ਕਰੀਏ। ਜਿਹੜਾ ਇਹਨਾਂ ਦਾ ਲੋਕਤੰਤਰ ਅਸਲ ਦੇ ਵਿੱਚ ਤਾਨਾਸ਼ਾਹੀ ਔਰ ਫਰਾਡ ਔਰ ਝੂਠ ਦੇ ਉੱਤੇ ਮਬਨੀ ਹੈ, ਔਰ ਇਹ ਬਿਲਕੁਲ ਠੀਕ ਹੈ। ਹਾਲਾਂ ਜਿਹੜਾ ਇਹਨਾਂ ਦਾ BJP ਦਾ ਇਲੈਕਸ਼ਨ ਮੈਨੀਫੈਸਟੋ, ਜਿਹਦਾ ਨਾਂ ਉਹਨਾਂ ਨੇ ਜਿਹੜਾ ਮੋਦੀ ਕੀ ਗਾਰੰਟੀ ਰੱਖਿਆ, ਉਹਦੇ ਤੇ ਇਹਨਾਂ ਦੇ ਆਪਣੇ ਹੀ ਲੀਡਰ ਸ਼ਸ਼ੀ ਥਰੂਰ ਕਾਂਗਰਸ ਦੇ ਨੇ ਕਿਹਾ, ਉਹਦਾ ਇੰਟਰਵਿਊ ਹੈ ਲੰਮਾ ਚੌੜਾ ਦਾ ਹਿੰਦੂ ਦੇ ਵਿੱਚ। ਉਸ ਇੰਟਰਵਿਊ 'ਚ ਉਹਨੇ ਕਿਹਾ, ਓਨਲੀ ਗਾਰੰਟੀ ਵੀ ਹੈਵ ਗॉट ਫਰਮ ਮੋਦੀ ਇਜ਼ ਦੈਟ ਹਿਜ਼ ਪ੍ਰੋਮਿਸਿਸ ਵਿਲ ਆਲ ਬੀ ਬ੍ਰੋਕਨ। ਕਿ ਵੀ ਇੱਕ ਪੱਕੀ ਗਾਰੰਟੀ ਹੈ ਮੋਦੀ ਦੇ ਕਿ ਵੀ ਜਿੰਨੇ ਉਹਨੇ ਵਾਅਦੇ ਕੀਤੇ ਉਹ ਸਾਰੇ ਤੋੜਨੇ ਹੀ ਤੋੜਨੇ ਨੇ। ਕਿਉਂਕਿ ਬਿਲਕੁਲ ਤੁਸੀਂ ਉਹਦਾ ਪਿਛਲੀਆਂ ਇਲੈਕਸ਼ਨਾਂ ਵੇਲੇ 15 ਲੱਖ ਸਵਿਸ ਅਕਾਊਂਟ 'ਚੋਂ ਕੱਢ ਕੇ ਹਰ ਇੱਕ ਦੇ 'ਚ ਆ ਜਾਣਾ, ਔਰ ਕਿਸ ਕਿੰਨੇ ਕਰੋੜ ਨੌਕਰੀਆਂ ਤੇ ਪਤਾ ਨਹੀਂ ਕੀ ਕਿੰਨੇ ਵਾਅਦੇ। ਔਰ ਜਦੋਂ ਫਿਰ ਉਹਨੂੰ ਪੁੱਛਿਆ BJP ਨੂੰ, ਤੇ ਉਹਨੇ ਤਾਂ ਨਹੀਂ ਜਵਾਬ ਮੋਦੀ ਨੇ ਦਿੱਤਾ। ਉਹਦਾ ਜਿਹੜਾ ਰੰਗੇ ਬਿੱਲੇ ਦਾ ਦੂਜਾ ਸਾਥੀ ਹੈ, ਇਹ ਰੰਗਾ ਉਹ ਬਿੱਲਾ ਕਿ ਉਹ ਰੰਗਾ ਕਿ ਇਹ ਬਿੱਲਾ, ਉਹਨੇ ਅਮਿਤ ਸ਼ਾਹ ਮਰਡਰਰ ਜੋੜੀ, ਮੈਂ ਇਹਨਾਂ ਨੂੰ ਕਹਿਣਾ ਰੰਗਾ ਬਿੱਲਾ ਇਹੀ ਸੀ ਨਾ, ਕਾਤਲ। ਉਹਨਾਂ ਨੇ ਬਹੁਤ ਗਰੂਸਮ ਮਰਡਰ ਦਿੱਲੀ ਜਾ ਕੇ ਕੀਤੇ ਸੀ। ਸੋ ਇਹ ਰੰਗਾ ਬਿੱਲਾ ਦੀ ਜੋੜੀ ਜਿਹੜੀ ਗੁਜਰਾਤ 'ਚੋਂ ਆਈ ਹੈ 2002 'ਚ, ਗਰੂਸਮ ਕੋਲਡ ਬਲੱਡਡ ਹਜ਼ਾਰਾਂ ਮਰਡਰ ਕਰਨ ਤੋਂ ਬਾਅਦ, ਉਹਨੇ ਅਮਿਤ ਸ਼ਾਹ ਨੇ ਕਿਹਾ ਜੀ ਇਹ ਤਾਂ ਇੱਕ ਜੁਮਲਾ ਥਾ, ਉਹਦੀ ਕੋਈ ਹੋਂਦ ਨਹੀਂ ਸੀ ਉਹਦੀ ਹਕੀਕਤ ਦੇ ਵਿੱਚ। ਔਰ ਹੁਣ ਵੀ ਇਹ ਬੇਸ਼ੱਕ ਜਦੋਂ ਅਸੀਂ ਈਵਨ ਇਹ ਸਾਰੀ ਚੋਣ ਨੌਟੰਕੀ ਦੀ ਗੱਲ ਕਰਦੇ ਹਾਂ, ਅੱਗੇ ਵੀ ਅਸੀਂ ਇਸ ਦੇ ਉੱਤੇ ਗੱਲ ਕੀਤੀ ਹੈ ਕਿ ਇਹਦਾ ਕੋਈ ਮਤਲਬ ਨਹੀਂ ਹੈ। ਔਰ ਈਵਨ ਘੱਟ ਗਿਣਤੀਆਂ ਦੇ ਮਾਮਲੇ 'ਚ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੇ ਇਹਨਾਂ ਦਾ ਮੈਨੀਫੈਸਟੋ ਹੈ ਮੋਦੀ ਕੀ ਗਾਰੰਟੀ,
ਉਸ ਦੇ ਵਿੱਚ ਲਫ਼ਜ਼ ਮਾਈਨੋਰਿਟੀ ਇਸਤੇਮਾਲ ਹੀ ਨਹੀਂ ਕੀਤਾ ਗਿਆ। ਇਹਦਾ ਮਤਲਬ ਹੈ, ਔਰ ਇਹ RSS ਦੀ ਨੀਤੀ ਆ, ਉਹ ਕਹਿੰਦਾ ਇੱਥੇ ਰਹਿਣ ਵਾਲਾ ਹਰ ਹਿੰਦੂ ਹੈ, ਮਾਈਨੋਰਿਟੀ ਕਿਹੜੀ ਹੈ। ਬਿਲਕੁਲ। ਹੁਣ ਜੇ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਡੇਵਿਡ ਕੈਮਰੌਨ ਹਾਊਸ ਆਫ ਲਾਰਡਸ ਨੂੰ ਐਡਰੈਸ ਕਰਦਿਆਂ ਗਿਣਤੀ ਕਰਦਾ ਜੀ ਇੰਨੇ ਕਰੋੜ ਹਿੰਦੂ, ਇੰਨੇ ਕਰੋੜ ਸਿੱਖ, ਇੰਨੇ ਕਰੋੜ ਮੁਸਲਮਾਨ, ਇੰਨੇ ਈਸਾਈ, ਬੋਧੀ, ਜੈਨੀ, ਪਰ ਬੀਜੇਪੀ ਦੀ ਨਜ਼ਰ ਦੇ ਵਿੱਚ ਕੋਈ ਮਾਈਨੋਰਿਟੀ, ਸਭ ਹਿੰਦੂ ਨੇ। ਪਹਿਲੀ ਗੱਲ ਹੈ, ਕਿਉਂਕਿ ਔਰ ਜੇ ਮਾਈਨੋਰਿਟੀ ਨਹੀਂ ਹੈ ਫਿਰ ਜਿੰਨੇ ਕਾਨੂੰਨ ਈਵਨ ਕਨਸਟੀਟਿਊਸ਼ਨ ਦੇ ਹਵਾਲੇ ਨਾਲ ਵੀ ਜੇ ਮਾਈਨੋਰਿਟੀਜ਼ ਨੂੰ ਕੋਈ ਤਹਫੁਜ਼ ਹੈ, ਖਾਸ ਤੌਰ ਤੇ ਐਜੂਕੇਸ਼ਨ ਇੰਸਟੀਟਿਊਸ਼ਨ, ਉਹ ਵੀ ਸਾਰਾ ਪਾਰਟ, ਜਿਵੇਂ ਹੁਣ ਇਹ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ ਡਿਸਟਰੋਏ ਕਰਨ ਤੇ ਲੱਗੇ ਹੋਏ ਨੇ, ਖਾਲਸਾ ਕਾਲਜ ਔਰ ਦੂਸਰੇ, ਤੁਸੀਂ ਦੇਖੋਗੇ ਕਿ ਔਰ ਐਵੇਂ ਨਹੀਂ ਮੋਦੀ ਕਹਿੰਦਾ, ਉਹ ਕਹਿੰਦਾ ਵੀ ਅਜੇ ਤਾਂ ਸਾਨੂੰ ਤੁਸੀਂ 400 ਦਾ ਅੰਕੜਾ ਦੇ ਦਿਓ, 400 ਪਾਰ ਕਰਾ ਦਿਓ, ਤੇ ਅਸੀਂ ਹੁਣ ਤੱਕ ਤੁਸੀਂ ਜੋ 10 ਸਾਲ 'ਚ ਸਾਡਾ ਰਾਜ ਦੇਖਿਆ, ਇਹ ਇੱਕ ਟ੍ਰੇਲਰ ਦੇਖਿਆ, ਅਸੀਂ ਤੁਹਾਨੂੰ ਅਸਲੀ ਫਿਲਮ ਦਿਖਾਵਾਂਗੇ। ਹੁਣ ਅਸਲੀ ਫਿਲਮ ਕੀ ਹੈ, ਔਰ ਇਹੀ ਕਾਰਨ ਹੈ ਕਿ ਇਹ ਸਾਰੀ ਡਿਬੇਟ ਅਲਟੀਮੇਟਲੀ ਕਨਸਟੀਟਿਊਸ਼ਨ ਵੱਲ ਚਲੀ ਗਈ ਵੀ ਇਹਨਾਂ ਨੇ, ਔਰ ਇੱਕ ਦਲਿਤ ਲੀਡਰ ਨੇ ਖਲੋ ਕੇ ਇੱਕ ਸਭਾ ਦੇ ਵਿੱਚ ਬੜੀਆਂ ਚੰਗੀਆਂ ਗੱਲਾਂ, ਉਹਨੇ ਕਿਹਾ ਜੀ 3 ਗੱਲਾਂ ਇਹ ਲਿਖ ਕੇ ਰੱਖ ਲਓ ਕਿ ਵੀ ਜੇ RSS ਔਰ BJP ਕਿਸੇ ਲੀਡਰ ਤੋਂ ਸਭ ਤੋਂ ਵੱਧ ਨਫ਼ਰਤ ਕਰਦੀ ਹੈ ਤੇ ਉਹ ਡਾਕਟਰ BR ਅੰਬੇਦਕਰ ਹੈ। ਕਿਉਂਕਿ ਹੁਣ ਇਹ ਜਿੱਥੇ ਇਹਨਾਂ ਨੇ ਸਾਰਾ ਸਨਾਤਨ ਦੇ ਨਾਂ ਥੱਲੇ ਜੋ ਕੁਝ ਵੀ ਫਰਾਡ ਰਚਣ ਦੀ ਕੋਸ਼ਿਸ਼ ਕੀਤੀ ਹੈ, ਤੇ ਅੰਬੇਦਕਰ ਨੇ ਤਾਂ ਦਿਨ ਮਿੱਥਿਆ ਸੀ ਜਿੱਦਣ ਵੇਦ ਸ਼ਾਸਤਰ ਸਿਮਰਤੀਆਂ ਉਹ ਸਾੜਦਾ ਸੀ 1920 ਤੋਂ, ਕਿ ਜਦੋਂ ਤੱਕ ਇਹ ਐਗਜ਼ਿਸਟ ਕਰਦੀਆਂ ਨੇ ਕੋਈ ਇਨਸਾਫ ਨਹੀਂ ਹੈ। ਔਰ ਇਹਨਾਂ ਦੇ ਅੰਦਰ, ਇਹਨਾਂ ਦਾ ਤਾਂ ਮਨੂ ਸਮ੍ਰਿਤੀ ਹੀ ਅਸਲੀ ਗ੍ਰੰਥ ਹੈ, ਔਰ ਇਸ ਲਈ ਇਹਨਾਂ ਨੇ ਸੰਵਿਧਾਨ ਮਨੂ ਸਮ੍ਰਿਤੀ ਦਾ ਬਣਾਉਣਾ। ਉਹਨੇ ਕਿਹਾ ਵੀ ਜੇ ਸਭ ਤੋਂ ਜ਼ਿਆਦਾ ਕਿਸੇ ਚੀਜ਼ ਨੂੰ ਇਹ ਨਫ਼ਰਤ ਕਰਦੇ ਨੇ ਕਿਸੇ ਲੀਡਰ ਨੂੰ, ਤੇ ਅੰਬੇਦਕਰ ਹੈ। ਤੇ ਜੇ ਕਿਸੇ ਕਿਤਾਬ ਨੂੰ ਸਭ ਤੋਂ ਜ਼ਿਆਦਾ ਨਫ਼ਰਤ ਕਰਦੇ ਨੇ, ਜਿਹਨੂੰ ਖਤਮ ਕਰ, ਉਹ ਇੰਡੀਅਨ ਕਨਸਟੀਟਿਊਸ਼ਨ ਹੈ। ਕਿਉਂਕਿ ਕਨਸਟੀਟਿਊਸ਼ਨ ਜਿਹੜਾ ਹੈ ਉਹ ਬ੍ਰਾਹਮਣ ਔਰ ਸ਼ੂਦਰ ਨੂੰ ਬਰਾਬਰ ਇੱਕ ਵੋਟ ਹੀ ਦਿੰਦਾ। ਉੱਥੇ ਤਾਂ ਜਿਹੜਾ ਉਹ ਇੱਕ ਹੋਰ ਇਹਨਾਂ ਦੇ ਜਿਹੜੇ ਹਾਇਰ ਕਲਾਸਿਸ ਦੀ ਟ੍ਰੇਨਿੰਗ ਕਰਦੇ ਨੇ, ਉਹਨੇ ਕਿਹਾ ਵੀ ਇਹਨਾਂ ਦਾ ਤੁਸੀਂ ਹਾਲ ਦੇਖੋ। ਔਰ ਤੀਸਰੀ ਗੱਲ ਮੈਂ ਪਹਿਲਾਂ ਉਸ ਲੀਡਰ ਦੀ ਕਰ ਲਾਂ। ਦੂਜਾ ਉਹਨੇ ਕਿਹਾ ਜੀ ਉਹ ਜੇ ਕਿਸੇ ਕਿਤਾਬ ਨੂੰ ਨਫ਼ਰਤ ਕਰਦੇ ਨੇ ਤਾਂ ਕਨਸਟੀਟਿਊਸ਼ਨ ਨੂੰ, ਤੇ ਜਿਹੜੀ ਗੱਲ ਸਭ ਤੋਂ ਜ਼ਿਆਦਾ ਇਹਨਾਂ ਨੂੰ ਔਖੀ ਕਰਦੀ ਹੈ ਔਰ ਜਿਹਨੂੰ ਇਹ ਅਲਟੀਮੇਟਲੀ ਡਿਸਟਰੋਏ, ਉਹ ਹੈ ਰਿਜ਼ਰਵੇਸ਼ਨ। ਕਨਸਟੀਟਿਊਸ਼ਨ ਦੇ ਵਿੱਚ ਦਲਿਤਾਂ ਦੇ ਲਈ, OBC ਲਈ, ਬੈਕਵਰਡ ਕਲਾਸਿਸ ਲਈ। ਹੁਣ ਇਹ 3 ਚੀਜ਼ਾਂ ਜੇ ਤੁਸੀਂ ਇਹਨੇ ਰੋ ਦੇਖੋ, ਔਰ ਉਹ ਇੱਕ ਜਿਹੜਾ ਖੁਦ ਬ੍ਰਾਹਮਣ ਜਿਹੜਾ ਉਹ ਹੈ, ਜਿਹੜਾ ਬਰੀਫ ਕਰਦਾ, ਉਹ ਕਹਿੰਦਾ ਕਿ ਵੀ 3000 ਸਾਲ ਐਜੂਕੇਸ਼ਨ ਦੇ ਉੱਤੇ 100% ਰਿਜ਼ਰਵੇਸ਼ਨ ਬ੍ਰਾਹਮਣਾਂ ਦੀ ਰਹੀ। 4-5% ਆਬਾਦੀ ਵਾਲੇ ਬ੍ਰਾਹਮਣ 3000 ਸਾਲ, ਕਿਉਂਕਿ ਵਿਦਿਆ ਦੇਣ ਦਾ ਹੱਕ ਹੀ ਉਹਨਾਂ ਨੇ ਆਪਣੇ ਕੋਲ, ਨਾ ਕਿਸੇ ਨੂੰ ਪੜ੍ਹਨ ਦਿੱਤਾ, ਨਾ ਕੋਈ। 3000 ਸਾਲ ਦੀ ਰਿਜ਼ਰਵੇਸ਼ਨ ਜਿਨ੍ਹਾਂ ਨੇ ਐਕਸਕਲੂਸਿਵ ਰੱਖੀ ਹੋਈ ਸੀ। ਜੇ ਹੁਣ ਪਿਛਲੇ 77 ਸਾਲ 'ਚ ਸਮਾਜ ਦੇ ਉਸ ਜਿਨ੍ਹਾਂ ਨੂੰ ਸ਼ੂਦਰ ਬਣਾ ਕੇ ਰੱਖਿਆ ਹੋਇਆ ਸੀ, ਬੈਕਵਰਡ ਕਲਾਸਿਸ, ਤੇ ਜੋ ਮਰਜ਼ੀ ਉਹਨਾਂ ਨੂੰ ਹੋਰ ਨਾਂ ਦੇ ਦਿਓ, OBC ਕਹਿ ਦਿਓ, ਸਾਰੇ ਸ਼ੂਦਰ ਨੇ, ਉਹ ਸ਼ੂਦਰਾਂ ਦੀਆਂ ਕੈਟਾਗਰੀਜ਼ ਨੇ। ਕਿਉਂਕਿ ਅੱਗੋਂ ਉਹਨਾਂ ਦੀਆਂ 3000 ਜਾਤਾਂ ਬਣਾਈਆਂ ਹੋਈਆਂ ਸੀ, ਇਹਨਾਂ ਕਸ਼ਤਰੀ, ਵੈਸ਼, ਸ਼ੂਦਰ ਦੇ ਥੱਲੇ। ਉਹਨੇ ਕਿਹਾ ਵੀ 100% ਰਿਜ਼ਰਵੇਸ਼ਨ ਐਜੂਕੇਸ਼ਨ 'ਚ ਬ੍ਰਾਹਮਣ ਦੀ, 100% ਰਿਜ਼ਰਵੇਸ਼ਨ ਮਨੀ ਮੈਟਰਸ ਦੇ ਵਿੱਚ ਵੈਸ਼ਿਆਂ ਦੀ। ਔਰ ਜੇ 77 ਸਾਲ 'ਚ ਇਹਨਾਂ ਨੂੰ ਇੰਨੀ ਤਕਲੀਫ ਹੈ ਕਿ ਵੀ ਇਹਨੂੰ ਉਹ ਡੂ ਅਵੇ ਕਰਨਾ ਚਾਹੁੰਦੇ ਨੇ। ਸੋ ਸਾਡੇ ਲਈ ਜਦ ਸਿੱਖ ਨੁਕਤਾ ਨਿਗਾਹ ਤੋਂ ਤਾਂ ਅਸੀਂ ਪਹਿਲੇ ਦਿਨ ਤੋਂ ਹੀ ਜਦੋਂ ਇਹਨੂੰ ਮੰਨਿਆ ਹੀ ਨਹੀਂ, ਈਵਨ ਜਿਹਨੂੰ ਇਹ ਬੜੀ ਇੱਕ ਵਰਗ ਪਾਇਸ ਸਮਝ ਕੇ ਸਮਝਦਾ ਵੀ ਇਹ ਸਾਰੀ ਡਿਬੇਟ ਹੀ ਇਹ ਹੈ ਕਿ ਜੇ ਇਹ ਜਿਹੜੇ 400 ਪਾਰ ਸੀਟਾਂ ਮੰਗਦੇ ਨੇ, ਕਿ ਜੇ ਇਹਨਾਂ ਕੋਲ 2/3 ਬਹੁਮਤ ਆ ਗਿਆ, ਉਹਦੇ ਨਾਲ ਹੀ ਸੰਵਿਧਾਨ ਬਦਲਿਆ ਜਾ ਸਕਦਾ। ਔਰ ਬਦਲਣ ਦਾ ਮਤਲਬ ਹੋਏਗਾ ਕਿ ਵੀ ਇਸ ਸਾਰੇ ਨੂੰ, ਸੋ ਇਸ ਸਾਰੇ ਦੇ ਚੱਲਦੇ ਆ ਕਈਆਂ ਦੇ ਲਈ, ਔਰ ਖ਼ਾਸ ਤੌਰ 'ਤੇ ਜਿਹੜਾ ਆਪੋਜੀਸ਼ਨ ਬਲਾਕ ਬਣਿਆ ਜਾਂ ਕੁਝ ਖੇਤਰੀ ਪਾਰਟੀਆਂ, ਕੁਝ ਇੰਡੀਪੈਂਡੈਂਟ ਰਨ ਕਰ ਰਹੀਆਂ, ਸੋ ਇਹ ਜਿਹੜੀਆਂ 102 ਸੀਟਾਂ ਦੇ ਉੱਤੇ ਵੋਟਿੰਗ ਹੋਈ ਹੈ, ਇਸ ਦੇ ਵਿੱਚ ਕੋਈ ਇਹ ਨਹੀਂ ਹੈ ਵੀ ਇੱਕ ਸਟੇਟ 'ਚ ਹੈ। ਇਹ ਸਾਰੀ ਜਿਹੜੀ ਹੈ ਵੈਸਟਰਨ UP ਦੀ ਪੱਟੀ ਤੋਂ ਲੈ ਕੇ ਬਿਹਾਰ ਦੀਆਂ 4-5 ਸੀਟਾਂ, ਬੰਗਾਲ ਦੀਆਂ ਕੁਝ ਸੀਟਾਂ, ਤਮਿਲਨਾਡੂ, ਉੱਤਰ ਪੂਰਬ ਦੇ ਵਿੱਚ, ਸੋ ਇੱਕ ਪੱਟੀ ਦੇ ਵਿੱਚ 102 ਦੇ ਲਗਭਗ ਸੀਟਾਂ ਦੇ ਵੋਟਾਂ ਹੋਈਆਂ। ਬਹੁਤ ਸਾਰੀਆਂ ਥਾਵਾਂ ਤੇ ਦੇਖਣ 'ਚ ਆਇਆ ਕਿ ਭਾਈ ਜਿਹੜੀਆਂ EVM ਮਸ਼ੀਨਾਂ ਸੀ ਉਹਨਾਂ ਦੇ ਵਿੱਚ ਇਹਨਾਂ ਨੇ ਤਾਂ ਲਫ਼ਜ਼ ਗਲਿਚ ਕਿਹਾ, ਪਰ ਉਹ ਗੜਬੜ।
ਫਿਰ ਇਹ ਆਇਆ ਕਈ ਥਾਂ ਤੋਂ, ਜਿਵੇਂ ਮਣੀਪੁਰ ਦੇ ਵਿੱਚ ਤਾਂ ਜਿਸ ਕਿਸਮ ਦੀ ਗੁੰਡਾਗਰਦੀ ਕੀਤੀ, ਕਿਉਂਕਿ ਅਸੀਂ ਕੱਲ ਵੀ ਮਣੀਪੁਰ ਦਾ ਜ਼ਿਕਰ ਕੀਤਾ ਸੀ ਕਿ ਭਾਈ ਅਰੀਜ਼ੋਨਾ ਅਸੈਂਬਲੀ 'ਚ ਜਿਹੜਾ ਸਿੱਖ ਜੈਨੋਸਾਈਡ ਦੇ ਉੱਤੇ ਆਇਆ ਮਤਾ, ਉਹਦੇ 'ਚ ਵੀ ਜ਼ਿਕਰ ਹੈ, ਬ੍ਰਿਟਿਸ਼ ਪਾਰਲੀਮੈਂਟ 'ਚ ਵੀ ਡਿਸਕਸ ਹੋਇਆ, ਉੱਥੇ ਤਾਂ ਪੂਰੀ ਖੁੱਲ੍ਹ ਕੇ ਗੁੰਡਾਗਰਦੀ ਹੋਈ। ਇਸੇ ਤਰ੍ਹਾਂ ਹੋਰ ਸਟੇਟਾਂ 'ਚ ਵੀ, ਨਾਗਾਲੈਂਡ ਦੇ 6 ਐਸੇ ਡਿਸਟ੍ਰਿਕਟ ਜਿਹੜੇ ਅੱਡ ਸੂਬਾ ਚਾਹੁੰਦੇ ਨੇ, ਉਹਨਾਂ ਦੇ ਵਿੱਚ ਇੱਕ ਵੀ ਵੋਟ ਨਹੀਂ ਪਈ। ਉਹਨਾਂ ਨੇ ਬਿਲਕੁਲ ਜਿਹੜੀਆਂ ਉਹਨਾਂ ਦੀਆਂ ਲੋਕਲ ਆਰਗੇਨਾਈਜੇਸ਼ਨਾਂ ਨੇ ਉਹਨਾਂ ਨੇ ਕਾਲ ਦਿੱਤੀ ਹੋਈ ਸੀ। ਸੋ ਇਸ ਸਾਰੇ ਦੇ ਚੱਲਦਿਆਂ ਅਸੀਂ ਇਹ ਦੇਖ ਸਕਦੇ ਹਾਂ ਕਿ ਇਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ, ਹੁਣ ਕਹਿਣ ਨੂੰ ਜੇ EVM ਮਸ਼ੀਨਾਂ ਵੀ ਨੇ, ਇੰਨਾ ਵੱਡਾ ਤੁਹਾਡਾ ਨੈਟਵਰਕ ਹੈ ਇਲੈਕਸ਼ਨ, ਤੇ ਤੁਸੀਂ ਹਫਤੇ 2 ਹਫਤੇ 'ਚ ਕਿਉਂ ਨਹੀਂ ਚੋਣਾਂ ਕਰਵਾ ਸਕਦੇ ਜੀ? ਹੁਣ ਪੰਜਾਬ 'ਚ ਜਾਣ ਕੇ ਪੰਜਾਬ ਨੂੰ ਲਾਸਟ ਪੜਾਅ ਦੇ ਵਿੱਚ ਰੱਖਿਆ, ਔਰ 1 ਜੂਨ ਪੰਜਾਬ ਦੇ ਵਿੱਚ ਜਿਹੜੀਆਂ ਨੇ ਵੋਟਾਂ ਪੈਣੀਆਂ ਨੇ, ਜੂਨ ਘੱਲੂਘਾਰੇ ਨਾਲ ਜੁੜਿਆ ਹੋਇਆ, ਔਰ ਤੁਸੀਂ ਔਰ ਅਗਲੇ ਫਿਰ 3-4 ਦਿਨ ਬਾਅਦ ਇਹ ਜਿਹੜੀਆਂ ਸਾਰੀਆਂ ਵੋਟਾਂ ਪਾਈਆਂ ਹੋਈਆਂ ਨੇ, ਜਿਹੜਾ ਪਹਿਲੇ ਪੜਾਅ ਦੀਆਂ, ਅੱਜ ਇਹਨਾਂ ਦੀ ਰਿਜ਼ਲਟ 3 ਜਾਂ 4 ਜੂਨ ਨੂੰ ਜਿਹੜੇ ਨੇ ਆ ਜਾਣੇ ਨੇ। ਸੋ ਇਹਨਾਂ ਚੋਂ ਕੁਛ ਵੀ ਕੱਢਣ ਪਾਉਣ ਨੂੰ ਨਹੀਂ ਹੈ। ਔਰ ਇਹ ਅਲਟੀਮੇਟਲੀ ਜਿਹੜੇ ਦੁਨੀਆ ਦੇ ਵਿੱਚ ਜਿਹੜੇ ਅਬਜ਼ਰਵ ਵੀ ਕਰ ਰਹੇ ਨੇ, ਉਹ ਠੀਕ ਇਸ ਨੂੰ ਜਿਹੜਾ ਇੱਕ ਇਲੈਕਟਰਲ ਪਹਿਲਾਂ ਤਾਂ VOTING ਸਿਸਟਮ ਦੇ ਨਾਲ ਜੋੜ ਕੇ ਕਿਹਾ ਜਾਂਦਾ ਸੀ, ਪਰ ਹੁਣ ਸਭ ਦਾ ਇਹ ਕਹਿਣਾ ਕਿ ਵੀ ਇਹ ਜਿਹੜੀ ਹੈ ਉਸ ਯੂਨਿਟਰੀ ਫਾਸ਼ਿਜ਼ਮ ਵੱਲ ਜਾ ਰਹੀ ਹੈ। ਇਕੱਲਾ ਇਹੀ ਨਹੀਂ ਕਿ ਜਿਵੇਂ ਨਾਜ਼ੀਆਂ ਦੀ ਆਈਡੀਓਲੋਜੀ ਨਾਜ਼ੀ ਪਾਰਟੀ 'ਚ ਸੀ, ਪਰ ਉਹਦਾ ਫੋਕਸ ਤਾਂ ਇੱਕ ਬੰਦੇ ਨੂੰ ਐਜ਼ ਏ ਹੀਰੋ ਖੜਾ ਕਰਨਾ ਸੀ, ਹਿਟਲਰ ਜੀ। ਇਸੇ ਤਰ੍ਹਾਂ ਫਾਸ਼ਿਜ਼ਮ ਦੀ ਆਈਡੀਓਲੋਜੀ 'ਚ ਭਾਵੇਂ ਡਿਫਰੈਂਟ ਉਹਦੇ ਕੋਣ ਸੀ, ਲੇਕਿਨ ਬੰਦਾ ਤਾਂ ਇੱਕੋ ਮੁਸੋਲਿਨੀ ਸੀ। ਸੋ ਇਸੇ ਤਰ੍ਹਾਂ ਪਹਿਲਾਂ ਸਾਰੀ ਪਾਵਰ 10 ਸਾਲ RSS ਹਿੰਦੂਤਵਾ ਦੇ ਨਾਂ ਥੱਲੇ ਜਿਸ ਕਿਸਮ ਦੀਆਂ ਇਹਨਾਂ ਨੇ ਕਰਤੂਤਾਂ ਕੀਤੀਆਂ, ਲੇਕਿਨ ਅਲਟੀਮੇਟਲੀ ਹੁਣ ਮੋਦੀ ਦੇ ਉੱਤੇ ਉਹ ਸਾਰਾ ਧਿਆਨ ਕੇਂਦਰਿਤ, ਈਵਨ ਮੈਨੀਫੈਸਟੋ ਵੀ ਜਿਹੜਾ ਮੋਦੀ ਦੀ ਗਾਰੰਟੀ, ਔਰ ਇਹ ਜਿਵੇਂ ਈਵਨ ਜਿੱਥੇ ਇਹਨਾਂ ਨੇ ਹੁਣ ਤੇਲੰਗਾਨਾ ਦੇ ਵਿੱਚ ਵੀ ਵੋਟਾਂ ਦੇ ਪੀਰੀਅਡ, ਈਵਨ ਇਹ ਕਿਵੇਂ ਗੜਬੜ ਕਰਦੇ ਨੇ। ਤੇਲੰਗਾਨਾ ਦੇ ਇੱਕ ਸਕੂਲ ਦੇ ਵਿੱਚ ਹਨੂਮਾਨ ਦਾ ਡਰੈਸ ਪਾ ਕੇ ਸਟੂਡੈਂਟ ਆ ਗਏ, ਉਹਨਾਂ ਦੇ ਜਿਹੜੇ ਵੀ ਪੇਰੈਂਟਸ RSS ਵਾਲਿਆਂ ਨੇ ਗਾਈਡ, ਉਹਨੇ ਯੂਨੀਫਾਰਮ ਨਹੀਂ ਪਾਈ। ਜਦੋਂ ਸਕੂਲ ਦੇ ਹੁਣ ਤੇਲੰਗਾਨਾ 'ਚ ਵੀ ਮੁਸਲਮਾਨ ਪਾਪੂਲੇਸ਼ਨ ਹੈ, ਔਰ ਜਦੋਂ ਪ੍ਰਿੰਸੀਪਲ ਨੇ ਇਤਰਾਜ਼ ਕੀਤਾ ਤੇ ਹਿੰਦੂ ਤਵੀਆਂ ਦੀ ਭੀੜ ਨੇ ਆ ਕੇ ਉੱਥੇ ਫਿਰ ਅਟੈਕ ਕੀਤਾ। ਤੇਲੰਗਾਨਾ ਸਕੂਲ ਅਟੈਕਡ ਆਫਟਰ ਸਟੂਡੈਂਟਸ ਕੁਐਸਚਨਡ ਸੈਫਰਨ ਡਰੈਸ, ਸਕੂਲ ਆਫੀਸ਼ੀਅਲਸ ਬੁੱਕਡ ਬਾਈ ਪੁਲਿਸ ਓਵਰ ਸੈਫਰਨ ਡਰੈਸ ਰੋ। ਪੁਲਿਸ ਆਈ, ਉਹਨਾਂ ਨੇ ਕਿਹਾ ਜੀ ਇਹ ਤਾਂ ਤੁਸੀਂ ਧਾਰਮਿਕ ਭਾਵਨਾਵਾਂ ਦੇ ਖਿਲਾਫ ਕੰਮ ਕਰ ਰਹੇ ਹੋ। ਉਹਨਾਂ ਨੇ ਸਕੂਲ ਦੇ ਹੈਡਮਾਸਟਰ ਔਰ ਦੂਸਰਿਆਂ ਦੇ ਖਿਲਾਫ ਹੀ ਕੇਸ ਰਜਿਸਟਰ ਕੀਤੇ ਨੇ। ਔਰ ਜਿਵੇਂ ਅਸੀਂ ਕਿਹਾ ਕਿ ਵੀ ਈਵਨ ਉਹਨਾਂ ਦੇ ਮੈਨੀਫੈਸਟੋ 'ਚ ਮਾਈਨੋਰਿਟੀ ਨਾਂ ਦਾ ਕੋਈ ਲਫ਼ਜ਼ ਨਹੀਂ ਹੈ। ਸੋ ਇਸ ਸਾਰੇ ਦੇ ਚੱਲਦਿਆਂ ਸਾਡੇ ਲਈ ਤਾਂ ਵੈਸੇ ਵੀ ਅਸੀਂ ਰਿਪੀਟਡਲੀ ਇਹ ਰਿਮਾਈਂਡ ਕਰਵਾਉਂਦੇ ਹਾਂ ਕਿ ਸਿੱਖਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਡਿਫਰੈਂਟ ਕਹਾਣੀ ਹੈ ਕਿ ਭਾਰਤ ਦੇ 17-18 ਕਰੋੜ ਜਾਂ 20 ਕਰੋੜ ਦੇ ਲਗਭਗ ਮੁਸਲਮਾਨ ਜਿਹੜੇ ਨੇ, ਉਹ ਵੀ ਦੁਬਿਧਾ ਦੇ ਵਿੱਚ ਨੇ ਕਿ ਕਸ਼ਮੀਰ ਦੇ ਵਿੱਚ ਵੀ ਇਹੀ ਚੱਲ ਰਿਹਾ ਵੀ ਚੋਣਾਂ ਅਸੈਂਬਲੀ ਦੀਆਂ ਨਹੀਂ ਹੋ ਰਹੀਆਂ। ਬਾਕੀ ਉਹਨਾਂ ਨੇ ਇਸ ਤਰੀਕੇ ਦੇ ਨਾਲ ਫਰੇਮ ਕੀਤੀਆਂ ਕਿ ਬਹੁਤਿਆਂ ਨੂੰ ਪਤਾ ਹੀ ਨਹੀਂ ਹੈ ਕਿ ਵੀ ਉਹਨਾਂ ਨੇ ਕੀ ਕਰਨਾ, ਔਰ ਬਿਲਕੁਲ ਇਰਰੈਲੇਵੈਂਟ ਕਰ ਦਿੱਤਾ ਹੈ। ਔਰ ਇਸ ਸਾਰੇ ਚੋਂ ਕੱਢਣ ਪਾਉਣ ਨੂੰ ਕੁਛ ਨਹੀਂ ਹੈ। ਲੇਕਿਨ ਫਿਰ ਵੀ ਜਿਹੜੇ ਬਾਹਰਲੇ ਆਬਜ਼ਰਵਰ ਨੇ ਔਰ ਖ਼ਾਸ ਤੌਰ 'ਤੇ ਵੈਸਟਰਨ ਕੰਟਰੀਜ਼, ਉਹ ਵਿਦ ਇੰਟਰਸਟ ਦੇਖ ਰਹੇ ਨੇ, ਕਿਉਂਕਿ ਜੇ ਤੁਸੀਂ ਇਹਦਾ ਸੈਕੰਡ ਥਰਡ ਟੀਮ ਵੀ ਦੇਖੋਗੇ, ਉਹ ਰਾਹੁਲ ਗਾਂਧੀ ਹੈ ਜਾਂ ਕੇਜਰੀਵਾਲ ਹੈ ਜਾਂ ਦੂਜੇ ਤੀਜੇ ਨੇ। ਜੇ ਇੱਧਰ ਇਹਨੇ ਪੂਰਾ ਹਿੰਦੂਤਵਾ ਦਾ ਏਜੰਡਾ ਜਾਂ ਰਾਮ ਮੰਦਰ ਔਰ ਜੈ ਸ਼੍ਰੀ ਰਾਮ ਦੇ ਨਾਅਰੇ ਈਵਨ ਲੋਕ ਸਭਾਵਾਂ ਦੇ ਵਿੱਚ ਖੁਦ ਲਵਾ ਰਿਹਾ ਮੋਦੀ। ਹਾਲਾਂਕਿ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੇ ਕਿ ਜੀ ਇਹ ਧਰਮ ਦੇ ਨਾਂ ਤੇ ਤੁਸੀਂ ਵੋਟ ਨਹੀਂ ਮੰਗ ਸਕਦੇ, ਪਰ ਉਹ ਧਰਮ ਦੇ ਨਾਂ ਤੇ ਸਿੱਖ, ਮੁਸਲਮਾਨ, ਈਸਾਈ, ਦਲਿਤ ਨਹੀਂ ਮੰਗ ਸਕਦੇ। ਇਹ ਉਹਦੇ ਤੇ ਆਪਣਾ ਆਰਗੂਮੈਂਟ ਦਿੰਦੇ ਨੇ ਹਿੰਦੂ ਤਾਂ ਵੇ ਆਫ ਲਾਈਫ ਹੈ। ਦੇਖੋ ਜੀ, ਸੁਪਰੀਮ ਕੋਰਟ ਨੇ ਆਪਣੇ 1996 ਕਿ 98 ਦੇ ਫੈਸਲੇ 'ਚ ਕਿਹਾ ਕਿ ਹਿੰਦੂ ਦਾ ਮਤਲਬ ਜਿਹੜਾ ਹੈ ਹਿੰਦੂ ਧਰਮ ਨਹੀਂ ਹੈ, ਵੇ ਆਫ ਲਾਈਫ ਹੈ। ਇਸ ਲਈ ਜਦੋਂ ਅਸੀਂ ਜੈ ਸ਼੍ਰੀ ਰਾਮ ਜਾਂ ਹਿੰਦੂ ਲਫ਼ਜ਼ ਇਸਤੇਮਾਲ ਕਰਦੇ ਹਾਂ, ਅਸੀਂ ਕੋਈ ਜਿਹੜਾ ਉਹ ਸੁਪਰੀਮ ਕੋਰਟ ਦੇ ਫੈਸਲੇ ਦੇ ਮੁਤਾਬਕ। ਸੋ ਜਦੋਂ ਹੁਣ ਇਨਸਾਫ ਹੀ ਇਹ ਹੈ, ਉਹ ਵੁਲਫ ਐਂਡ ਲੈਮ ਕਹਾਣੀ ਵਾਂਗੂ ਕਿ ਭੇੜੀਏ ਨੇ ਡਿਸਾਈਡ ਕਰਨਾ ਕਿ ਵੀ ਉਹਨੇ ਕੀ ਕਰਨਾ, ਤੇ ਫਿਰ ਇਹਨਾਂ ਹਾਲਾਤਾਂ ਦੇ ਵਿੱਚ ਤੁਹਾਡੇ ਸਾਹਮਣੇ ਕੋਈ ਚੋਇਸ ਨਹੀਂ ਹੁੰਦੀ। ਜਾਂ ਤਾਂ ਤੁਸੀਂ ਉਸ ਨੂੰ ਕਬੂਲੋ, ਬਿਲਕੁਲ ਸੈਕੰਡ ਕਲਾਸ ਸਿਟੀਜ਼ਨ ਬਣਨਾ, ਜਾਂ ਨੋ ਕਲਾਸ ਸਿਟੀਜ਼ਨ ਬਣਨਾ,
ਜਿਹੜਾ ਅਲਟੀਮੇਟਲੀ ਇਹਨਾਂ ਨੇ ਤੁਹਾਨੂੰ ਡੀਫਰੈਂਚਾਈਜ਼ ਵੀ ਕਰਨਾ ਹੈ, ਵੋਟ ਦੇ ਹੱਕ ਤੋਂ ਵੀ ਵਾਂਝਿਆ ਕਰਨਾ ਹੈ। ਤੇ ਦੂਸਰਾ ਇਹ ਹੈ ਵੀ ਅਣਖ ਗੈਰਤ ਦੇ ਨਾਲ ਖਲੋਵੋ, ਲੜੋ, ਜੂਝੋ। ਔਰ ਜਿਵੇਂ ਸਰ ਕਪੂਰ ਸਿੰਘ ਉਹਨਾਂ ਦੇ ਇਹ ਅਲਫਾਜ਼ ਸੀ ਜਦੋਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਹੋਈ, ਅਸੀਂ ਉਹਨਾਂ ਨੂੰ ਮਿਲਣ ਗਏ। ਉਹ ਆਪਣੇ ਭਰਾ ਦੇ ਕੋਲ ਰਹਿੰਦੇ ਸੀ, ਜਗਰਾਵਾਂ 3 ਜਾਮਨ ਉਹਨਾਂ ਦਾ ਟਿਕਾਣਾ। ਬਹੁਤ ਵੈਰਾਗ ਚ, ਬਹੁਤ ਦੂਜਾ। ਔਰ ਇਹ ਹੋਰ ਵੀ ਥਾਵਾਂ ਤੇ ਆਇਆ। ਉਹਨਾਂ ਨੇ ਕਿਹਾ ਕਿ ਭਾਈ ਜੇ ਇਤਿਹਾਸ ਦੇ ਵਿੱਚ ਇਹ ਗੱਲ ਆਂਦੀ ਜਾਂ ਇਹ ਗੱਲ ਆਏ ਕਿ ਇੱਕ ਕੌਮ, ਸਿੱਖ ਕੌਮ, ਜਿਸ ਦਾ ਹਰ ਬੱਚਾ, ਹਰ ਬਿਰਧ, ਹਰ ਜਵਾਨ ਲੜਦਾ ਹੋਇਆ ਆਪਣੇ ਹੱਕਾਂ ਲਈ, ਆਪਣੀ ਅਣਖ ਲਈ, ਗੈਰਤ ਲਈ, ਆਪਣੀ ਪਛਾਣ ਲਈ ਮਾਰਿਆ ਗਿਆ ਔਰ ਉਹ ਕੌਮ ਖਤਮ ਹੋ ਗਈ, ਇਹ ਫਖਰ ਦੀ ਗੱਲ ਹੈ। ਪਰ ਜਿਵੇਂ ਅੱਜ ਅਸੀਂ ਜ਼ਲੀਲ ਹੋ ਰਹੇ ਹਾਂ ਇਹਨਾਂ ਦੇ ਹੱਥਾਂ, ਜਾਂ ਜਿਵੇਂ ਸਿੱਖਾਂ ਦੀਆਂ ਪੱਗਾਂ, ਸਿੱਖਾਂ ਦੀਆਂ ਧੀਆਂ ਭੈਣਾਂ ਦਿੱਲੀ ਤੋਂ ਲੈ ਕੇ ਭਾਰਤ ਭਰ ਦੀਆਂ ਗਲੀਆਂ ਕੂਚਿਆਂ ਦੇ ਵਿੱਚ ਉਹਨਾਂ ਦੀ ਅਜ਼ਮਤ ਰੁਲੀ ਹੈ। ਔਰ ਇਹ ਕਹਿ ਕੇ ਉਹ ਬਿਲਕੁਲ ਵੈਰਾਗ ਦੇ ਵਿੱਚ ਚਲੇ ਗਏ। ਸੋ ਇਹੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਭਾਈ ਇਸ ਸਾਰੇ 'ਚੋਂ ਕੋਈ ਕੱਢਣ ਪਾਉਣ ਨੂੰ ਨਹੀਂ ਹੈ। ਅਲਟੀਮੇਟਲੀ ਇਸ ਗੱਲ ਦੇ ਉੱਤੇ ਆ ਕੇ ਜੋ 18ਵੀਂ ਸਦੀ ਦੇ ਸਾਡੇ ਬਜ਼ੁਰਗਾਂ ਨੂੰ ਸਮਝ ਆ ਗਿਆ ਸੀ, ਜ਼ੁਲਮ ਦੇ ਬਾਵਜੂਦ ਮਾਈਟੀ ਮੁਗਲ ਐਮਪਾਇਰ, ਮਾਈਟੀ ਅਫਗਾਨਸ ਜਿਹੜੇ ਦਰਾ ਖੈਬਰ ਤੋਂ ਆਉਂਦੇ ਸੀ, ਉਹਨਾਂ ਨੇ ਇਹ ਰਿਜ਼ੋਲਵ ਕੀਤਾ ਹੋਇਆ ਸੀ ਕਿ ਰਾਜ ਕਰੇ ਹੈ ਇੱਕ ਹੈ, ਲੜ ਮਰੇ ਹੈ। ਅੱਜ ਵੀ ਇਸ ਰਿਜ਼ੋਲਵ ਦੇ ਨਾਲ ਹੀ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਜਿਹੜਾ ਸਾਡਾ ਸਿੱਖ ਹੋਮਲੈਂਡ ਭਾਰਤੀ ਫੌਜ ਦੇ ਜੈਕ ਬੂਟ ਥੱਲੇ ਹੈ, ਉਸ ਨੂੰ ਲਿਬਰੇਟ ਕਰਵਾਉਣਾ ਹੈ। ਇਹੀ ਸਾਡਾ ਰਿਜ਼ੋਲਵ ਹੋਣਾ ਚਾਹੀਦਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।